ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। DNV ਟਰੱਕ ਟ੍ਰੇਲਰ ਰਿਪੇਅਰ, ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ। ਟਰੱਕ ਪਾਰਕਿੰਗ ਵੀ ਇਹਨਾਂ ਦੇ ਅਵੇਲੇਬਲ ਆ। ਕਾਲ ਐਂਟੀਲੋਪ ਲਈ 9162252290, ਟੁਲੈਰੀ ਲਈ 5596162421। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਅੱਜ ਇੰਟਰਨੈਸ਼ਨਲ ਵਿਮਨ ਡੇ ਹੈਗਾ। ਸੋ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਆ। ਸਾਰੇ ਦੁਨੀਆ ਦੇ ਵਿੱਚ ਜਿਹੜੇ ਲੋਕ ਵੱਸਦੇ ਹੈਗੇ, ਚਾਹੇ ਬੀਬੀਆਂ ਵੀ ਆ, ਉਹ ਫਾਈਟ ਕਰ ਰਹੀਆਂ ਹਜੇ ਵੀ। ਜੋ ਕੁਝ ਦੁਨੀਆ 'ਚ ਵਾਪਰਦਾ ਉਹਨਾਂ ਦੇ ਅਗੇਂਸਟ ਵਾਇਸ, ਸਟੀਰੀਓਟਾਈਪ, ਡਿਸਕ੍ਰਿਮੀਨੇਸ਼ਨ, ਸਾਰਿਆਂ ਦਾ ਜਿਹੜਾ ਹੱਕ ਆ ਉਹ ਬਰਾਬਰ ਹੋਣਾ ਚਾਹੀਦਾ। ਸਾਡੇ ਗੁਰੂ ਸਾਹਿਬ ਨੇ ਤਾਂ ਬੀਬੀਆਂ ਨੂੰ ਪਹਿਲਾਂ ਹੀ ਜਿਹੜਾ ਹੱਕ ਬਰਾਬਰ ਦਿੱਤਾ ਹੋਇਆ ਹੈਗਾ। ਸੋ ਬਹੁਤ ਵਾਰ ਤੁਹਾਡਾ ਜਿਹੜਾ ਸਿਰ ਆ ਉੱਪਰ ਨੂੰ ਉੱਠਦਾ ਆ ਜਦੋਂ ਤੁਸੀਂ ਦੇਖਿਆ ਹੋਊਗਾ ਕਿਸਾਨ ਮੋਰਚੇ ਦੇ ਵਿੱਚ ਇੱਕ ਹਿੰਦੂ ਬੀਬੀ ਜਦੋਂ ਉਹ ਸੇਵਾ ਕਰਨ ਆਈ ਤੇ ਉਹਨੂੰ ਬਾਅਦ ਦੇ ਵਿੱਚ ਜੌਬ ਤੋਂ ਕੱਢ ਦਿੱਤਾ ਗਿਆ ਤੇ ਹੁਣ ਉਸਨੇ ਅੰਮ੍ਰਿਤ ਛਕ ਲਿਆ। ਬਹੁਤ ਸਾਰੇ ਲੋਕਾਂ ਨੇ ਉਸਦੀਆਂ ਵੀਡੀਓ ਵੀ ਦੇਖੀਆਂ ਹੋਗੀਆਂ। ਸੋ ਅੱਜ ਦੀ ਡੇਟ ਦੇ ਵਿੱਚ ਵੀ ਚਾਹੇ ਕੋਈ ਵੀ ਮੁਲਕ ਆ, ਕਹਿਣ ਨੂੰ ਚਾਹੇ ਕੁਛ ਵੀ ਹੋਵੇ, ਹਜੇ ਤੱਕ ਵੀ ਜਿਹੜੇ ਆ ਔਰਤਾਂ ਦੇ ਜਿਹੜੇ ਹੱਕ ਆ ਉਹ ਬੰਦਿਆਂ ਦੇ ਬਰਾਬਰ ਨਹੀਂ ਹੈਗੇ। ਜਿਹੜਾ ਕੋਈ ਇਹ ਕਹਿੰਦਾ ਹੈ ਉਹ ਸੁਪਨੇ 'ਚ ਹੀ ਰਹਿੰਦਾ ਹੈਗਾ। ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿਣ ਵਾਲੇ ਮੁਲਕ ਦੇ ਵਿੱਚ ਤੁਸੀਂ ਦੇਖਿਆ ਹੀ ਆ ਵੀ ਪਿਛਲੇ ਹਫ਼ਤੇ ਕੀ ਹੋਇਆ, ਵੀ ਕਿਸ ਤਰ੍ਹਾਂ ਸਪੈਨਿਸ਼ ਮੂਲ ਦੀ ਇੱਕ ਬੀਬੀ ਦਾ 7 ਜਣਿਆਂ ਵੱਲੋਂ ਬਲਾਤਕਾਰ ਕੀਤਾ ਗਿਆ, ਜੋ ਕਿ ਯੂਟਿਊਬਰ ਹੈਗੀ ਆ। ਈਵਨ ਉਹ ਅਫਗਾਨਿਸਤਾਨ ਦੇ ਵਿੱਚ ਜਾ ਕੇ ਆਈ, ਪਾਕਿਸਤਾਨ 'ਚ ਜਾ ਕੇ ਆਈ, ਸੀਰੀਆ 'ਚ, ਇਰਾਕ 'ਚ, ਕਿਤੇ ਵੀ ਉਹਨੇ ਕਿਹਾ ਵੀ ਮੇਰੇ ਵੱਲ ਕਿਸੇ ਨੇ ਅੱਖ ਚੱਕ ਕੇ ਨਹੀਂ ਦੇਖਿਆ। ਸੋ ਉਸ ਮੁਲਕ ਦੇ ਵਿੱਚ ਇਹ ਕੁਝ ਵਾਪਰਿਆ। ਸੋ ਆਪਾਂ ਸਾਰਿਆਂ ਨੂੰ ਅੱਜ ਵਿਮਨ ਡੇ ਦੇ ਉੱਤੇ ਜਿੱਥੇ ਜਿੱਥੇ ਵੀ ਕੋਈ ਵੀ ਹੈਗਾ, ਆਪਾਂ ਨੂੰ ਸਾਰਿਆਂ ਨੂੰ, ਜੋ ਵੀ ਬੀਬੀਆਂ ਆ, ਆਪਣੀਆਂ ਭੈਣਾਂ ਆ, ਕੁੜੀਆਂ ਆ, ਮਾਤਾਵਾਂ, ਸਾਰਿਆਂ ਨੂੰ ਬਰਾਬਰ ਦੇ ਹੱਕ ਜਿਹੜੇ ਆ ਉਹ ਮਿਲਣੇ ਚਾਹੀਦੇ ਆ ਤੇ ਉਹਨਾਂ ਦਾ ਜਿਹੜਾ ਸਾਥ ਦੇਣਾ ਚਾਹੀਦਾ ਹੈ। ਜੀ, ਬਹੁਤੀ ਦੇਰ ਨਹੀਂ ਹੋਈ, ਅਮਰੀਕਾ ਦੇ ਵਿੱਚ ਵੀ ਜਿਹੜੀ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਮਿਲਿਆ। ਉਹ ਦੇਖੋ, ਵੈਸਟਰਨ ਕਲਚਰ ਦੇ ਵਿੱਚ ਕਾਫੀ ਇੱਕ ਜਿਹੜੀ ਲਹਿਰ ਵੀ ਆ ਫੈਮਿਨਿਜ਼ਮ ਵਾਲੀ, ਜਿਹੜੀ ਉਹ ਬੜੀ ਚੱਲਦੀ ਆ। ਪਰ ਇੱਥੇ ਇੱਕ ਚੀਜ਼ ਆਪਾਂ ਵੀ ਦੇਖਦੇ ਹਾਂ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਵੀ ਕਹਿਣ ਨੂੰ ਤਾਂ ਦੁਨੀਆ ਭਰ ਦੇ ਵਿੱਚ ਬਰਾਬਰਤਾ ਜਿਹੜੀ ਉਹ ਹੈਗੀ, ਪਰ ਇੱਥੇ ਅਜੇ ਤੱਕ ਵੀ ਜਿਹੜੀ ਕੋਈ ਔਰਤ ਆ ਉਹ ਰਾਸ਼ਟਰਪਤੀ ਜਿਹੜੀ ਉਹ ਨਹੀਂ ਜਿਹੜੀ ਉਹ ਬਣੀ। ਪਰ ਚਲੋ ਇਹ ਆ ਵੀ ਕੋਸ਼ਿਸ਼ਾਂ ਜਿਹੜੀਆਂ ਇਸ ਦੇ ਵਿੱਚ ਲੱਗੀਆਂ ਜਿਹੜੀਆਂ ਉਹ ਰਹਿੰਦੀਆਂ ਆ। ਸੋ ਬਹੁਤ ਕੁਛ ਜਿਹੜਾ ਉਹ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਵਸਦੀਆਂ ਸਾਡੀਆਂ ਭੈਣਾਂ, ਮਾਵਾਂ ਨੂੰ, ਬੱਚੀਆਂ ਨੂੰ, ਸਾਰਿਆਂ ਨੂੰ ਇੰਟਰਨੈਸ਼ਨਲ ਵੂਮਨ ਡੇ ਦੀਆਂ ਜਿਹੜੀਆਂ ਉਹ ਵਧਾਈਆਂ ਜਿਹੜੀਆਂ ਉਹ ਭੇਂਟ ਕਰਦੇ ਆ। ਇੰਸ਼ਾਅੱਲਾ ਇਹ ਸਮਾਜ ਜਿਹੜਾ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਰਹਿਣਸਾਰ ਜਿਹੜਾ ਉਹ ਬਣਿਆ ਰਹੇ।
ਜੀ ਤੇ ਹਰਜੋਤ ਸਿੰਘ ਜੀ, ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਇੱਕ ਵਿਸ਼ੇਸ਼ ਖਬਰ ਆਪਾਂ ਕਰਾਂਗੇ ਸਟਾਕਟਨ ਗੁਰੂ ਘਰ ਦੇ ਨਾਲ ਸੰਬੰਧਿਤ। ਜਿਹੜੀ LA ਟਾਈਮਜ਼ ਨੇ ਇੱਕ ਵੱਡੀ ਰਿਪੋਰਟ ਜਿਹੜੀ ਉਹ ਛਾਪੀ ਆ, ਉਸ ਦੇ ਬਾਰੇ ਆਪਾਂ ਕੱਲਾ ਚਰਚਾ ਸਟਾਕਟਨ ਨਹੀਂ, ਕੈਲੀਫੋਰਨੀਆ ਦੇ ਸਿੱਖਾਂ ਦੇ ਸੰਬੰਧ ਵਿੱਚ ਵੀ ਨਾਲ ਦੇ ਨਾਲ। ਜੀ 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 ਬਿਲਕੁਲ। ਸੋ ਆਪਾਂ ਕਰਾਂਗੇ ਕੁਛ ਜਿਹੜੀਆਂ ਪਹਿਲਾਂ ਖਬਰਾਂ ਆ ਉਹਨਾਂ ਉੱਤੇ ਨਜ਼ਰ ਮਾਰ ਲਈਏ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਉਸ ਰਿਪੋਰਟ ਵੱਲ ਨੂੰ ਜਿਹੜਾ ਉਹ ਵਧਦੇ ਹਾਂ। ਜੀ ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਗੱਲ ਕਰੀਏ, ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਉਹ ਕੀਤਾ। 1.5 ਘੰਟੇ ਦਾ ਓਵਰਆਲ ਕਹਿੰਦੇ ਆ ਵੀ ਇਹਨਾਂ ਦਾ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਹੋ ਰਿਹਾ ਆ, ਕਈ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਉਹਨਾਂ ਨੇ ਆਖੀਆਂ। ਉਹਨਾਂ ਨੇ ਟਰੰਪ ਹੋਣਾ ਦੇ ਉੱਤੇ ਸਿੱਧੇ ਜਿਹੜੇ ਆ ਉਹ ਨਿਸ਼ਾਨੇ ਸਾਧੇ। ਉਹਨਾਂ ਦਾ ਨਾਂ ਤਾਂ ਨਹੀਂ ਲਿਆ, ਮਾਈ ਪ੍ਰੈਡਿਸੈਸਰ ਕਰਕੇ ਉਹਨਾਂ ਨੇ ਤਕਰੀਬਨ ਦਰਜਨ ਕੁ ਵਾਰ ਇੱਕ ਜਿਹੜਾ ਉਹ ਕਲੀਅਰ ਕੀਤਾ। ਹਾਈ ਸਟੇਕ ਟੈਲੀਵਾਈਜ਼ਡ ਸਪੀਚ ਸੀਗੀ ਇਹਨਾਂ ਦੀ, ਤੀਜੀ ਚੌਥੀ ਇਸ ਟਾਈਮ ਸਟੇਟ ਆਫ ਦਾ ਯੂਨੀਅਨ ਐਡਰੈਸ ਸੀਗਾ। ਤੇ ਜਿਹੜਾ ਨਵੰਬਰ ਦੇ ਵਿੱਚ ਹੁਣ ਰੀਮੈਚ ਹੋਣਾ ਟਰੰਪ ਹੋਣਾ ਦੇ ਨਾਲ, ਸੋ ਉਹਨਾਂ ਨੇ ਆਪਣੇ ਆਪ ਨੂੰ ਜਿਹੜੇ ਸਾਬਕਾ ਰਾਸ਼ਟਰਪਤੀ ਦੇ ਨਾਲੋਂ ਬਿਹਤਰ ਗਰਦਾਨਣ ਦੇ ਲਈ ਜਿਹੜਾ ਉਹ ਆਖਿਆ। ਪ੍ਰੈਜ਼ੀਡੈਂਟ ਨੇ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਮੁੱਖ ਇਸ਼ੂਜ਼ ਆ ਬਾਈਡਨ ਹੁਣਾਂ ਨੇ ਉਸ ਦੇ ਉੱਤੇ ਆਪਣੇ ਬੇਸ ਦੇ ਵਿੱਚ ਊਰਜਾ ਕਹਿੰਦੇ ਭਰਨ ਦੇ ਲਈ, ਐਨਰਜਾਈਜ਼ ਕਰਨ ਦੇ ਲਈ ਉਹਨਾਂ ਦੀ ਗੱਲ ਜਿਹੜੀ ਉਹ ਸ਼ੋਹੀ, ਚਾਹੇ ਉਹ ਅਬੋਰਸ਼ਨ ਦਾ ਮੁੱਦਾ ਹੋਵੇ, ਗਨ ਕੰਟਰੋਲ ਦਾ ਹੋਵੇ, ਅਮੀਰਾਂ ਦੇ ਉੱਤੇ, ਵੈਲਦੀ ਦੇ ਉੱਤੇ ਜਿਹੜੇ ਟੈਕਸ ਹਾਈਕ ਦੀ ਜਿਹੜੀ ਉਹ ਗੱਲ ਕੀਤੀ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਉਹ ਦੇਖੀਆਂ ਗਈਆਂ। ਪ੍ਰੈਜ਼ੀਡੈਂਟ ਇਸ ਮੌਕੇ 81 ਸਾਲਾਂ ਦੇ ਆ। ਉਹਨਾਂ ਨੇ ਆਪਣੀ ਉਮਰ ਨੂੰ ਲੈ ਕੇ ਵੀ ਜਿਹੜੀਆਂ ਉਹ ਟਿੱਪਣੀਆਂ ਇਸ ਦੇ ਵਿੱਚ ਕੀਤੀਆਂ। ਕਹਿੰਦੇ ਵੀ ਕੋਈ ਇਸ ਦੇ ਵਿੱਚ ਗੱਲ ਲੁਕੀ ਛਿਪੀ ਤਾਂ ਨਹੀਂ ਵੀ ਮੇਰੀ ਉਮਰ ਇੱਥੇ ਆ, ਪਰ ਕਹਿੰਦੇ ਵੀ ਇਸ ਉਮਰ ਦੇ ਨਾਲ ਤੁਹਾਨੂੰ ਕਲੈਰਿਟੀ ਜਿਹੜੀ ਉਹ ਬਹੁਤ ਆਉਂਦੀ ਆ ਵੀ ਜਿਹੜੀ ਫਰੀਡਮ ਦੀ ਗੱਲ ਆ ਆਪਣੇ ਇੱਥੇ, ਉਹ ਆਪਣੀ ਡੈਮੋਕ੍ਰੇਟ ਵੈਲਿਊਜ਼ ਦੇ ਵਿੱਚ ਹੈਗੀ ਆ ਤੇ ਉਸ ਨੂੰ ਆਪਾਂ ਬਰਕਰਾਰ ਜਿਹੜਾ ਉਹ ਰੱਖਣਾ ਚਾਹੁੰਦੇ ਆ। ਬਾਈਡਨ ਨੇ ਆਪਣਾ ਜਿਹੜਾ ਇਸ਼ੂ ਆ ਉਮਰ ਵਾਲਾ, ਉਹ ਆਪਣੇ ਓਪੋਨੈਂਟ ਦੇ ਉੱਤੇ, ਟਰੰਪ ਹੋਣਾ ਦੇ ਉੱਤੇ ਵੀ ਜਿਹੜਾ ਘੁਮਾ ਕੇ ਸਿੱਟਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਵੀ ਕੁਛ ਮੇਰੀ ਉਮਰ ਦੇ ਹੀ ਜਿਹੜੇ ਲੋਕ ਆ ਉਹ ਵੀ ਇਦਾਂ ਦੀਆਂ ਗੱਲਾਂ ਕਰਦੇ, ਕਿਉਂਕਿ ਟਰੰਪ ਹੋਣਾ ਦੀ ਉਮਰ ਵੀ 77 ਸਾਲ ਆ। ਸੋ ਹੁਣ ਤੁਸੀਂ ਦੇਖੋ ਵੀ ਰਾਸ਼ਟਰਪਤੀ ਦੀ ਚੋਣ ਹੋਵੇ, ਪਾਲਿਸੀਜ਼ ਦੇ ਨਾਲੋਂ ਉਮਰ ਦੇ ਉੱਤੇ ਜੇ ਰੌਲਾ ਵੱਧ ਪੈ ਰਿਹਾ ਹੋਵੇ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿਹੜੇ ਪਾਸੇ ਵੱਲ ਨੂੰ ਗੱਲ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਜੀ ਸੋ ਓਵਰਆਲ ਜੇ ਦੇਖਿਆ ਜਾਵੇ, ਡੈਮੋਕ੍ਰੇਟਸ ਕਾਫੀ ਖੁਸ਼ ਹੈਗੇ ਆ, ਕਿਉਂਕਿ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬੱਬਲ 'ਚ ਹੀ ਰੱਖ ਰਹੇ ਹੈਗੇ ਡੈਮੋਕ੍ਰੇਟ, ਕਿਉਂਕਿ ਉਹਨਾਂ ਦੀ ਏਜ ਦੇ ਹਿਸਾਬ ਨਾਲ ਪਿਛਲੇ ਸਮਿਆਂ 'ਚ ਆਪਾਂ ਦੇਖਿਆ ਕਈ ਵਾਰੀ ਉਹ ਜਦੋਂ ਬੋਲਦੇ ਆ ਰੁਕ ਜਾਂਦੇ ਆ, ਜਾਂ ਕੋਈ ਗਲਤ ਜਿਹੜਾ ਸ਼ਬਦ ਬੋਲ ਜਾਂਦੇ ਆ। ਤੁਰਦੇ ਹੋਏ ਵੀ ਕਈ ਵਾਰੀ ਕਿਸੇ ਪਾਸੇ ਜਾਣਾ ਹੁੰਦਾ, ਦੂਜੇ ਪਾਸੇ ਚਲੇ ਜਾਂਦੇ। ਸੋ 1.5 ਘੰਟਾ ਜਿਹੜਾ ਉਹਨਾਂ ਦਾ ਇਹ ਭਾਸ਼ਣ ਸੀ, ਉਹ ਕਾਫੀ ਜਿਹੜਾ ਗੁੱਡ ਰਿਹਾ। ਸੋ ਡੈਮੋਕ੍ਰੇਟ ਉਥੋਂ ਜਿਹੜੇ ਆ ਕਾਫੀ ਖੁਸ਼ ਹੈਗੇ ਆ। ਤੇ ਦੂਸਰੇ ਪਾਸੇ ਜੇ ਦੇਖਿਆ ਜਾਵੇ, ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਬਿਨਾਂ ਨਾਮ ਲਏ ਤੋਂ, ਜਿਸ ਤਰ੍ਹਾਂ ਤੁਸੀਂ ਦੱਸਿਆ 13 ਵਾਰ ਉਹਨਾਂ ਨੇ ਟਰੰਪ ਹੋਣਾ ਦਾ ਨਾਮ ਲਿਆ, ਜਿਸ 'ਚ ਇੰਸੁਰੈਕਸ਼ਨ ਨੂੰ ਲੈ ਕੇ, ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਦੇ ਅੱਗੇ ਦਾ ਝੁਕ ਗਏ ਟਰੰਪ ਹੋਣੀ, ਤੇ ਇਮੀਗ੍ਰੇਸ਼ਨ ਦੇ ਉੱਤੇ। ਹਾਲਾਂਕਿ ਇਮੀਗ੍ਰੇਸ਼ਨ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਜਿਹੜੀ ਆ ਟਰੰਪ ਹੋਣਾ ਦੇ ਸਮੇਂ ਦੇ ਉੱਤੇ ਪੂਰੀ ਉਹ ਬਾਰਡਰ ਕ੍ਰਾਸਿੰਗ ਬਹੁਤ ਜ਼ਿਆਦਾ ਘਟੀ ਹੋ ਸੀ, ਤੇ ਹੁਣ ਕਿਸ ਤਰ੍ਹਾਂ ਹੋਈ ਆ। ਤੇ ਜੋ ਉਹ ਤੋਂ ਬਾਅਦ ਉਹਨਾਂ ਨੂੰ ਹੈਕਲ ਵੀ ਕੀਤਾ ਗਿਆ ਵਿੱਚ। ਇੱਕ ਜਿਹੜੀ ਆ ਬਹੁਤ ਵਾਰ ਆਪਾਂ ਦੇਖਦੇ ਆ ਆਪਣੀ ਕਮਿਊਨਿਟੀ ਨਾਲ ਵੀ ਹੁੰਦਾ ਆ ਵੀ ਦੇਖੋ ਜੀ ਇਹ ਕੀ ਪ੍ਰੋਟੈਸਟ ਕਰੀ ਜਾਂਦੇ, ਇਹਨਾਂ ਦਾ ਕੀ ਫਰਕ ਪੈਣਾ ਹੈਗਾ, ਕੀ ਰੌਲਾ ਪੈਣਾ ਹੈ ਜਦੋਂ ਕੋਈ ਵੀ ਮੁੱਦਾ ਹੁੰਦਾ। ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਜਾ ਰਹੇ ਸੀ ਵਾਈਟ ਹਾਊਸ ਨੂੰ, ਉਹਨਾਂ ਦੀ ਜਿਹੜਾ ਰਸਤਾ ਆ ਸਟਰੀਟ, ਉਹ ਸਾਰਾ ਹੀ ਜਿਹੜੇ ਪਾਲਸਤੀਨੀਅਨ ਲੋਕਾਂ ਦੇ ਹੱਕ ਲਈ ਜਿਹੜੇ ਪ੍ਰੋਟੈਸਟ ਕਰਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਰੋਕਿਆ ਸੀ। ਤੇ ਭਈ ਜਿਹੜੀ ਉੱਥੇ ਬੰਬਾਰਡਮੈਂਟ ਆ ਉਹ ਬੰਦ ਹੋਣੀ ਚਾਹੀਦੀ ਆ। ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਹੋਰ ਰਸਤੇ ਦੇ ਥਾਣੀ ਜਿਹੜਾ ਆ ਉੱਥੇ ਦੀ ਪੁਲਿਸ ਤੇ ਜਿਹੜੀ ਸੀਕ੍ਰੇਟ ਸਰਵਿਸ ਆ ਉਹਨਾਂ ਨੂੰ ਲਿਜਾਣਾ ਪਿਆ। ਤੇ ਇਹਨਾਂ ਦੇ ਰਿਬਟਲ ਦੇ ਵਿੱਚ ਅਲਬਾਮਾ ਦੇ ਸੈਨੇਟਰ ਕੇਟੀ ਬ੍ਰਿਟ ਜੋ ਰਿਪਬਲਿਕਨ ਆ, ਉਹਨਾਂ ਨੇ ਜੋ ਆਪਣਾ ਰਿਬਟਲ ਦਿੱਤਾ। ਉਹਨਾਂ ਨੇ ਕਿਹਾ ਵੀ ਮੈਂ 19 ਓਲਡ ਨਹੀਂ ਜਿੰਨੇ ਟਾਈਮ ਤੋਂ ਪ੍ਰੈਜ਼ੀਡੈਂਟ ਬਾਈਡਨ ਹੋਣੀ ਪੋਲਿਟਿਕਸ ਦੇ ਵਿੱਚ ਹੈਗੇ ਆ। ਉਹ ਆਪਾਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, 81 ਸਾਲਾਂ ਦੇ ਆ, ਤੇ ਟਰੰਪ ਹੋਣੀ 77 ਸਾਲਾਂ ਦੇ ਆ।
ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਕਾਫੀ ਜ਼ਿਆਦਾ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਮੁਲਕ ਆ ਉਹ ਇਲੀਗਲ ਇਮੀਗ੍ਰੇਸ਼ਨ ਦੇ ਨਾਲ ਮੈਸ ਅਪ ਹੋਇਆ ਆ। ਇਸ ਤੋਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਭਾਸ਼ਣ ਵੀ ਕਰਦੇ ਸੀ, ਉਸ ਟਾਈਮ ਦੇ ਉੱਤੇ ਵੀ ਜਿਹੜੀ ਕਾਂਗਰਸ ਵੂਮਨ ਟੇਲਰ ਗ੍ਰੀਨ ਹੈਗੀ ਆ, ਉਹਨਾਂ ਨੇ ਜਾਰਜੀਆ ਦੀ ਨਰਸਿੰਗ ਸਟੂਡੈਂਟ ਦਾ ਜਿਹੜਾ ਮੁੱਦਾ ਚੁੱਕਿਆ, ਤੇ ਉਹਦਾ ਵੀ ਜਵਾਬ ਉੱਦਾਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਸਹੀ ਦਿੱਤਾ। ਤੇ ਇਸ ਤੋਂ ਬਾਅਦ ਕਹਿੰਦੇ ਵੀ ਜਿਹੜਾ ਮੇਨ ਆ ਉਹਨਾਂ ਦਾ ਫੋਕਸ ਨਵੰਬਰ ਦੀ ਇਲੈਕਸ਼ਨ ਨੂੰ ਹੀ ਲੈ ਕੇ ਸੀਗਾ। ਇਕੋਨਮੀ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਵਧੀਆ ਹੈਗੇ ਆ ਯੂਰਪ ਨਾਲੋਂ। ਗਾਜ਼ਾ ਦੀ ਜਿਹੜੀ ਹੈਗੀ ਆ ਸਿਚੁਏਸ਼ਨ, ਉਹਦੇ ਤੇ ਉਹਨਾਂ ਦੀ ਵਾਕਿੰਗ ਲਾਈਨ ਸੀਗੀ। ਹਾਲਾਂਕਿ ਉਹਨਾਂ ਦੀ ਹੀ ਪਾਰਟੀ ਦੇ ਕੁਝ ਕਾਂਗਰਸਮੈਨ ਉਹਨਾਂ ਨੇ ਹੱਥਾਂ ਦੇ ਵਿੱਚ ਬੈਨਰ ਵੀ ਜਿਹੜੇ ਫੜੇ ਹੋਏ ਸੀ ਵੀ ਸੀਜ਼ ਫਾਇਰ ਹੋਣੀ ਚਾਹੀਦੀ ਹੈਗੀ ਆ। ਸੋ ਓਵਰਆਲ ਜਿੰਨੇ ਕੁ ਲੋਕ ਸੋਚਦੇ ਸੀ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਿੱਦਾਂ ਦਾ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਕਰ ਸਕਦੇ ਆ, ਉਹ ਕਿਤੇ ਵੀ ਹੱਦ ਨਾਲੋਂ ਵਧੀਆ ਜਿਹੜਾ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ ਰਿਹਾ ਹੈਗਾ, ਜੋ ਪਿਛਲੇ 2-3 ਸਾਲਾਂ ਦੇ ਦੌਰਾਨ ਦੇਖਿਆ ਜਾਵੇ। ਪਰ ਮੁੱਦੇ ਉਹੀ ਰਹੇ ਆ। ਤੇ ਹੁਣ ਦੇਖਦੇ ਆ ਵੀ ਦੋ ਕੈਂਡੀਡੇਟ ਇਸ ਟਾਈਮ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਹੋਣਗੇ, ਪ੍ਰੈਜ਼ੀਡੈਂਟ ਜੋ ਬਾਈਡਨ ਤੇ ਜੋ ਡੋਨਲਡ ਟਰੰਪ ਹੋਣੀ ਆ ਸਾਬਕਾ ਰਾਸ਼ਟਰਪਤੀ। ਪਰ ਕਹਿੰਦੇ ਵੀ ਪੋਲਿਟਿਕਸ ਦੇ ਵਿੱਚ ਦਿਨ ਬਾਈ ਦਿਨ ਜਿਹੜਾ ਆ ਬਹੁਤ ਕੁਛ ਚੇਂਜ ਹੋ ਜਾਂਦਾ ਹੈਗਾ। ਹਜੇ ਕਾਫੀ ਲੰਮਾ ਸਮਾਂ ਹੈਗਾ ਨਵੰਬਰ ਤਾਈਂ, ਕਿੰਨੇ ਮਹੀਨੇ ਪਏ ਹੈਗੇ ਆ, ਕੁਛ ਵੀ ਜਿਹੜਾ ਆ ਉਹ ਚੇਂਜ ਹੋ ਸਕਦਾ ਹੈ। ਜੀ ਬਿਲਕੁਲ, 1.5 ਘੰਟਾ ਲਗਾਤਾਰ ਸਪੀਚ ਦੇ ਕੇ ਉਹਨਾਂ ਨੇ ਆਪਣੀਆਂ ਉਹ ਜਿਹੜੇ ਬੁਢਾਪੇ ਵਾਲੀਆਂ ਕਹਿ ਲਓ ਵੀ ਅਟਕਲਾਂ ਨੂੰ ਦੂਰ ਕਰਨ ਦੀ ਉਸ ਦੇ ਵਿੱਚ ਕੋਸ਼ਿਸ਼ ਕੀਤੀ ਆ। ਜਿੱਦਾਂ ਬਾਈਡਨ ਹੁਣੀ ਬੋਲਦੇ ਆ, ਟਰੰਪ ਹੁਣੀ ਨੈਂਸੀ ਪਲੋਸੀ ਤੇ ਨਿੱਕੀ ਹੇਲੀ ਨੂੰ ਕਰੀ ਜਾਂਦੇ ਸੀ ਕਨਫਿਊਜ਼। ਮੈਂਟਲ ਹੈਲਥ ਪਤਾ ਨਹੀਂ ਇਹਨਾਂ ਦੀ ਦੋਨਾਂ ਦੀ ਕਿਸ ਹਿਸਾਬ ਦੇ ਨਾਲ ਚੱਲਦੀ ਆ। ਉਹ ਦੂਜੇ ਜਣੇ ਕਹਿੰਦੇ ਆ ਵੀ ਡਿਮੈਂਸ਼ੀਆ। ਇਹ ਸਾਰੇ ਜਣੇ ਇੱਕ ਪਾਰਟੀ ਵਾਲੇ ਦੂਜੇ ਨੂੰ ਉਹ ਇਹਨਾਂ ਦੇ ਉਮੀਦਵਾਰ ਨੂੰ ਡਿਮੈਂਸ਼ੀਆ ਦਾ ਜਿਹੜਾ ਪੀੜਤ ਆ ਉਹ ਦੱਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਓਵਰਆਲ ਜੇ ਦੇਖਿਆ ਜਾਵੇ ਤਾਂ ਬਾਈਡਨ ਉਹਨਾਂ ਨੇ ਆਪਣੀ ਇਕਨੋਮਿਕ ਪਾਲਿਸੀਜ਼ ਦੇ ਬਾਰੇ ਇਹ ਕੇਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਮੇਰੀਆਂ ਜਿਹੜੀਆਂ ਇਕਨੋਮਿਕ ਪਾਲਿਸੀਜ਼ ਆ ਉਹ ਇਸ ਟਾਈਮ ਕਾਰਗਰ ਆ ਤੇ ਕੰਮ ਜਿਹੜੀਆਂ ਉਹ ਕਰ ਰਹੀਆਂ। ਉਹਨਾਂ ਨੇ ਕਿਹਾ ਵੀ ਕਿਸੇ ਵੀ ਪ੍ਰਸ਼ਾਸਨ ਦੇ ਵਿੱਚ ਦੇਖੀਏ ਤੇ ਸਭ ਤੋਂ ਵੱਧ ਜਿਹੜੀਆਂ ਜੌਬਸ ਆ ਅਸੀਂ ਕ੍ਰੀਏਟ ਕੀਤੀਆਂ ਆ। ਇੱਕ ਟਾਈਮ ਦੇ ਉੱਤੇ ਮਿਲੀਅਨਸ ਆਫ ਜੌਬਸ ਤੇ ਮਿਲੀਅਨਸ ਆਫ ਡੈਥਸ ਜਿਹੜੀਆਂ ਉਹ ਹੋਈਆਂ ਸੀਗੀਆਂ। ਉਹਨਾਂ ਨੇ ਆਰਗਿਊ ਇਹ ਕੀਤਾ ਵੀ ਜਿਹੜਾ ਸਟੇਟ ਕੰਟਰੀ ਦਾ ਆ ਉਹ ਬਹੁਤ ਭੈੜਾ ਸੀਗਾ ਜਦੋਂ ਟਰੰਪ ਹੁਣੀ ਆਫਿਸ ਦੇ ਵਿੱਚ ਸੀਗੇ। ਅਸੀਂ ਆ ਕੇ ਉਸ ਨੂੰ ਜਿਹੜਾ ਉਹ ਸੁਧਾਰਿਆ। ਓਬਵੀਅਸਲੀ ਕੋਈ ਵੀ ਜਿਹੜਾ ਪੋਲੀਟੀਸ਼ੀਅਨ ਆ ਉਹ ਆਪਣੇ ਹੀ ਸਿਰ ਜਿਹੜਾ ਆ ਉਹ ਟੋਪੀ ਪਾਉਂਦਾ ਆ ਵੀ ਮੈਂ ਹੀ ਇਹ ਵਧੀਆ ਕੰਮ ਜਿਹੜਾ ਉਹ ਕੀਤਾ ਆ। ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ। ਬਾਈਡਨ ਉਹਨਾਂ ਨੇ ਇਹ ਵੀ ਕਿਹਾ, ਅਕਸਰ ਆਪਾਂ ਇੱਥੇ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਟੈਕਸ ਨੂੰ ਲੈ ਕੇ ਕਹਿੰਦੇ ਆ ਵੀ ਟੈਕਸ ਸਾਡਾ ਵੱਧ ਗਿਆ। ਇਹ ਸਰੋਤਿਆਂ ਨੂੰ ਆਪਾਂ ਯਾਦ ਦਿਵਾਉਣਾ ਚਾਹੁੰਦੇ, ਟਰੰਪ ਹੁਣਾਂ ਦਾ 2017 ਦਾ ਜਿਹੜਾ ਟੈਕਸ ਕੱਟ ਸੀਗਾ ਉਹਨਾਂ ਨੇ ਵੱਡਿਆਂ ਦੇ ਲਈ, ਕਾਰਪੋਰੇਟਸ ਦੇ ਲਈ ਟੈਕਸ ਕੱਟ ਕੀਤਾ। ਪਰ ਜਿਹੜਾ ਹੁਣ ਆਪਣਾ ਟੈਕਸ ਵੱਧ ਰਿਹਾ ਹੈ 2017 ਦੇ ਉਸ ਟੈਕਸ ਬਿੱਲ ਤੋਂ ਬਾਅਦ ਦੇ ਵਿੱਚ ਵਧਣਾ ਸ਼ੁਰੂ ਹੋਇਆ। ਅਕਸਰ ਜਿਹੜਾ ਕਈ ਵਾਰੀ ਦੋਸ਼ ਆ ਉਹ ਗਲਤ ਪਾਸੇ ਨੂੰ ਜਿਹੜਾ ਉਹ ਚਲੇ ਜਾਂਦਾ ਹੈ। ਬਾਈਡਨ ਹੁਣਾਂ ਨੇ ਇਹ ਵੀ ਆਪਣੇ ਸਿਹਰਾ ਬੰਨ੍ਹਿਆ ਵੀ ਮੈਡੀਕੇਅਰ ਸੀਨੀਅਰਸ ਦੇ ਲਈ ਜਿਹੜੀ ਇਨਸੂਲਿਨ ਆ ਉਹ $35 ਪ੍ਰਤੀ ਮਹੀਨੇ ਦੇ ਉੱਤੇ ਕੈਪ ਕਰਨ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ। ਤੇ ਉਹਨਾਂ ਨੇ ਕਿਹਾ ਵੀ ਜੇ ਮੇਰੀ ਦੂਜੀ ਟਰਮ ਆਉਂਦੀ ਆ ਤੇ ਇਸ ਨੂੰ ਆਪਾਂ ਹੋਰ ਵੀ ਚੀਜ਼ਾਂ ਜਿਹੜੀਆਂ ਸਾਰਿਆਂ ਨੂੰ ਜਿਹੜੇ ਇਨਸੂਲਿਨ ਵਰਤਦੇ ਆ ਉਹਨਾਂ ਸਾਰਿਆਂ ਦੇ ਲਈ $35 ਦੇ ਉੱਤੇ ਕੈਪ ਮੈਂ ਜਿਹੜੀ ਉਹ ਕਰੂੰਗਾ। ਬਾਰਡਰ ਸਿਕਿਉਰਿਟੀ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਵੱਡਾ ਜਿਹੜਾ ਉਹ ਰੌਲਾ ਆ ਉਹ ਪੈਂਦਾ ਰਿਹਾ। ਤੇ ਇਸ ਦੇ ਵਿੱਚ ਕਹਿੰਦੇ ਵੀ ਜਿਹੜੇ ਟੈਕਸਸ ਦੇ ਸੀਗੇ ਡੈਮੋਕ੍ਰੇਟ ਪਾਰਟੀ ਵਾਲੇ, ਉਹ ਇੱਕ ਟਾਈਮ ਦੇ ਉੱਤੇ ਉਹਨਾਂ ਨੂੰ ਕੋਈ ਥਾਂ ਨਾ ਲੱਭੇ ਜਦੋਂ ਰਾਸ਼ਟਰਪਤੀ ਬਾਈਡਨ ਹੋਣਾ ਨੇ ਮਾਈਗ੍ਰੈਂਟ ਨੂੰ ਇਲੀਗਲ ਜਿਹੜਾ ਉਹ ਕਹਿ ਦਿੱਤਾ, ਕਿਉਂਕਿ ਇਹ ਇਲੀਗਲ ਸ਼ਬਦ ਵਰਤਣ ਤੋਂ ਕਾਫੀ ਗੁਰੇਜ਼ ਜਿਹੜਾ ਆ ਉਹ ਕਰਦੇ ਹੈਗੇ ਆ। ਸੋ ਉਹਨਾਂ ਨੇ ਜਿਹੜਾ ਉਸ ਬਾਈਪਾਰਟੀਜ਼ਨ ਬਿੱਲ ਦੀ ਵੀ ਗੱਲ ਕੀਤੀ ਵੀ ਕਹਿੰਦੇ ਦੇਖੋ ਵੀ ਕਿਸ ਤਰੀਕੇ ਦੇ ਨਾਲ ਅਸੀਂ ਸੈਨੇਟ ਦਾ ਬਾਰਡਰ ਸਿਕਿਉਰਿਟੀ ਦਾ ਬਾਈਪਾਰਟੀਜ਼ਨ ਬਿੱਲ ਲਿਆਂਦਾ, ਪਰ ਸੈਨੇਟ ਦੇ ਹੀ ਜਿਹੜੇ ਰਿਪਬਲਿਕਨਸ ਆ ਜਿਨ੍ਹਾਂ ਨੇ ਪਹਿਲਾਂ ਮਿਲ ਕੇ ਇਸ ਦੇ ਉੱਤੇ ਕਈ ਮਹੀਨਿਆਂ ਤੱਕ ਚਰਚਾ ਕੀਤੀ, ਮਨਜ਼ੂਰੀ ਦਿੱਤੀ, ਫਿਰ ਅਖੀਰਲੇ ਮੌਕੇ ਜਿਹੜਾ ਉਹ ਆ ਕੇ ਇਸ ਤੋਂ ਹੱਥ ਇਹਨਾਂ ਨੇ ਪਿੱਛੇ ਜਿਹੜੇ ਆ ਉਹ ਖਿੱਚ ਲਏ। ਬਾਈਡਨ ਹੁਣਾਂ ਨੇ ਟਰੰਪ ਹੁਣਾਂ ਦਾ ਨਾਮ ਲਏ ਬਿਨਾਂ ਇਸ ਬਿੱਲ ਦਾ ਨਾਂ ਜਿਹੜਾ ਅੱਗੇ ਵਧਣ ਦਾ ਸਾਰਾ ਭਾਂਡਾ ਟਰੰਪ ਹੁਣਾਂ ਸਿਰ ਜਿਹੜਾ ਉਹ ਭੰਡਿਆ। ਉਹਨਾਂ ਨੇ ਕਿਹਾ ਵੀ ਮੇਰੇ ਪ੍ਰੈਡੀਸੈਸਰ ਨੇ ਰਿਪਬਲਿਕਨਸ ਨੂੰ ਕਾਂਗਰਸ ਦੇ ਵਿੱਚ ਕਾਲ ਕੀਤੀ ਤੇ ਉਹਨਾਂ ਨੇ ਜਾਣਬੁੱਝ ਕੇ ਇਸ ਬਿੱਲ ਨੂੰ ਜਿਹੜਾ ਉਹ ਬਲੌਕ ਜਿਹੜਾ ਉਹ ਕਰਵਾਇਆ ਤਾਂ ਜੋ ਪੋਲੀਟੀਕਲ ਜਿੱਤ ਜਿਹੜੀ ਆ ਉਹ ਮੇਰੀ
ਨਾ ਹੋਵੇ, ਬਟ ਕਹਿੰਦੇ ਵੀ ਇਹ ਓਵਰਆਲ ਉਸ ਦੇ ਲਈ ਮਾੜੀ ਚੀਜ਼ ਜਿਹੜੀ ਉਹ ਹੋ ਰਹੀ ਆ। ਸੋ ਇਹ ਜਿਹੜੀਆਂ 4-5 ਚੀਜ਼ਾਂ ਆਪਾਂ ਜੇ ਦੇਖਿਆ ਜਾਵੇ ਤਾਂ ਅਹਿਮ ਰਹੀਆਂ। ਅਬੋਰਸ਼ਨ ਰਾਈਟਸ ਦੇ ਉੱਤੇ, ਜਿਹੜੀ ਬਾਰਡਰ ਸਿਚੁਏਸ਼ਨ ਨੂੰ ਲੈ ਕੇ, ਇਕਨੋਮਿਕਸ ਨੂੰ ਲੈ ਕੇ, ਮਿਡਲ ਈਸਟ ਦੀ ਜਿਹੜੀ ਫੋਰਨ ਪਾਲਿਸੀ ਆ, ਉਸ ਨੂੰ ਲੈ ਕੇ ਜਿਹੜੀਆਂ ਇਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਚਰਚਾਵਾਂ ਆਪਣੇ 1.5 ਘੰਟੇ ਦੇ ਇਸ ਭਾਸ਼ਣ ਦੇ ਵਿੱਚ ਕੀਤੀਆਂ। ਜੀ, ਅਗਲੀ ਖਬਰ ਵੱਲ ਚਲੀਏ ਤੇ ਗਾਜ਼ਾ ਨੂੰ ਲੈ ਕੇ ਆ। ਗਾਜ਼ਾ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਭੁੱਖਮਰੀ ਵਾਲੀ ਜਿਹੜੀ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ। ਯੂਐਸ ਨੇ ਇਹ ਕਿਹਾ ਆ ਵੀ ਉਹ ਇੱਕ ਟੈਂਪਰੇਰੀ ਮੈਰੀਟਾਈਮ ਕੋਰੀਡੋਰ ਸੈਟਅਪ ਕਰਨ ਜਾ ਰਹੇ ਆ ਸਮੁੰਦਰ ਦੇ ਕੋਨੇ ਦੇ ਉੱਤੇ, ਜਿੱਥੇ ਜੋ ਕਿਸੇ ਤਰ੍ਹਾਂ ਦੀ ਵੀ ਜਿਹੜੀ ਏਡ ਆ, ਚਾਹੇ ਉਹ ਮੈਡੀਕਲ ਦੀ ਆ ਜਾਂ ਫੂਡ ਦੀ ਏਡ ਆ, ਉਸ ਨੂੰ ਉੱਥੇ ਪਹੁੰਚਾਇਆ ਜਾਊਗਾ। ਸੋ ਹੁਣ ਇਸ ਸੰਬੰਧ ਦੇ ਵਿੱਚ ਬਹੁਤ ਸਾਰੇ ਯੂਰਪੀਅਨ ਯੂਨੀਅਨ ਦੇ ਮੁਲਕ, ਜਿਨ੍ਹਾਂ 'ਚ ਇੰਗਲੈਂਡ ਵੀ ਹੈਗਾ ਆ, ਉਹਨਾਂ ਨੇ ਇਹ ਕਿਹਾ ਆ ਵੀ ਉਹ ਇਸ ਰਾਊਟ ਦੇ ਵਿੱਚ ਜੋ ਅਮਰੀਕਾ ਆ ਉਸ ਦਾ ਸਾਥ ਦੇਣਗੇ। ਫਸਟ ਜਿਹੜਾ ਸੀਬੋਰਨ ਏਡ ਦਿੱਤੀ ਜਾਊਗੀ ਗਾਜ਼ਾ ਨੂੰ, ਉਹਦੇ ਵਿੱਚ ਫੂਡ ਹੋਊਗਾ ਫਰੋਮ ਵਰਲਡ ਸੈਂਟਰਲ ਕਿਚਨ ਵੱਲੋਂ, ਜੋ ਸਾਈਪਰਸ ਤੋਂ ਡਿਪਾਰਟ ਹੋਊਗਾ। ਸਟੇਟ ਆਫ ਦ ਯੂਨੀਅਨ ਸਪੀਚ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵੀ ਇਜ਼ਰਾਈਲ ਨੂੰ ਕਿਹਾ ਵੀ ਤੁਸੀਂ ਵੀ ਜਿਹੜਾ ਆਪਣਾ ਪਾਰਟ ਕਰੋ। ਇਜ਼ਰਾਈਲ ਦੀਆਂ ਜਿਹੜੀਆਂ ਫੋਰਸਿਸ ਆ ਉਹ ਹਜੇ ਵੀ ਲਗਾਤਾਰ ਜਿਹੜੀਆਂ ਬੰਬਾਰਡਮੈਂਟ ਕਰ ਰਹੀਆਂ ਹੈਗੀਆਂ। ਇੰਡੀਅਨ ਨੇਵੀ ਨੇ ਵੀ ਕੁਛ ਇਮੇਜਸ ਜਿਹੜੇ ਆ ਰੈਸਕਿਊ ਮਿਸ਼ਨ ਦੇ ਰਿਲੀਜ਼ ਕੀਤੇ ਹੈਗੇ ਆ ਹਾਊਥੀ ਦੇ ਅਟੈਕ ਦੇ ਸੰਬੰਧ ਦੇ ਵਿੱਚ। ਕੁਛ ਪਿਛਲੇ ਦਿਨਾਂ 'ਚ ਹਾਊਥੀ 'ਚ ਵੀ ਅਟੈਕ ਹੋਇਆ ਸੀ। ਆਪਣੇ ਅਮਰੀਕਾ ਵਾਲਿਆਂ ਨੇ ਕਈ ਵਾਰੀ ਕੀਤਾ, ਕਿਉਂਕਿ ਜਿਹੜੇ ਹਾਊਥੀ ਦੇ ਰੈਵਲਸ ਹੈਗੇ ਆ ਉਹ ਬਾਰ-ਬਾਰ ਸਮੁੰਦਰੀ ਜਹਾਜ਼ਾਂ ਨੂੰ ਅਟੈਕ ਕਰ ਰਹੇ ਹੈਗੇ। ਜੀ, ਅਗਲੀ ਜਿਹੜੀ ਗੱਲ ਕਰੀਏ, ਬਿਲੀਅਨੇਅਰ ਟਰੰਪ ਸਾਬਕਾ ਰਾਸ਼ਟਰਪਤੀ, ਉਹਨਾਂ ਨੇ $92 ਮਿਲੀਅਨ ਦਾ ਜਿਹੜਾ ਬੌਂਡ ਆ ਉਹ ਪੋਸਟ ਕੀਤਾ ਹੈ ਹੁਣ ਜੀਨ ਕੈਰਲ ਡੈਫੇਮੇਸ਼ਨ ਕੇਸ ਦੇ ਵਿੱਚ। ਟਰੰਪ ਹੁਣੇ ਇਸ ਚੀਜ਼ ਦੇ ਲਈ ਜਾਣੇ ਜਾਂਦੇ ਆ ਵੀ ਉੱਦਾਂ ਤਾਂ ਕਹਿੰਦੇ ਵੀ ਮੇਰੇ ਕੋਲ ਬਹੁਤ ਮਨੀ ਆ, ਪਰ ਇਹ ਸਾਰਾ ਦੇਣ ਦੇ ਲਈ ਇਵੈਂਚੁਅਲੀ ਆਪਣੇ ਸਪੋਰਟਰਸ ਤੋਂ ਮਨੀ, ਆਪਣੇ ਲੀਗਲ ਬੈਟਲਸ ਜਿਹੜੇ ਆ ਉਹ ਕਰਦੇ ਆਏ ਆ, ਉਹ ਆਪਣੇ ਸਪੋਰਟਰਸ ਤੋਂ ਹੀ ਮਨੀ ਲੈਂਦੇ ਆਏ ਆ। ਜਨਵਰੀ ਦੇ ਵਿੱਚ ਫੈਡਰਲ ਜਿਊਰੀ ਨੇ ਜੀਨ ਕੈਰਲ ਨੂੰ $83.3 ਮਿਲੀਅਨ ਦੇ ਡੈਮੇਜਸ ਅਵਾਰਡ ਜਿਹੜੇ ਉਹ ਕੀਤੇ ਸੀਗੇ, ਜਿਹੜੇ ਟਰੰਪ ਹੋਣਾ ਦੀਆਂ ਸਟੇਟਮੈਂਟ ਸੀਗੀਆਂ ਇਸ ਬੀਬੀ ਦੇ ਉਲਟ। ਸੋ ਹੁਣ ਜਿਹੜਾ ਆ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ $91.63 ਮਿਲੀਅਨ ਦਾ ਜਿਹੜਾ ਬੌਂਡ ਆ ਉਹ ਜੱਜਮੈਂਟ ਦੇ ਅਗੇਂਸਟ ਉਹ ਪੇਸ਼ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਜੇ ਨਾ ਦਿੰਦੇ ਤਾਂ ਇਸ ਦਾ ਵੀ ਜਿਹੜਾ ਉਹ ਰੌਲਾ ਬਣਨਾ ਸੀਗਾ। ਬੌਂਡ ਸਾਈਜ਼ ਕਹਿੰਦੇ ਜੱਜਮੈਂਟ ਦੇ ਨਾਲੋਂ ਵੱਧ ਜਿਹੜਾ ਉਹ ਹੁੰਦਾ ਹੈ, ਤਕਰੀਬਨ 110% ਬੌਂਡ ਦੀ ਵੈਲਿਊ ਦੇ ਹਿਸਾਬ ਦੇ ਨਾਲ ਐਕਚੁਅਲ ਜਿਹੜਾ ਅਵਾਰਡ ਕੀਤਾ ਹੁੰਦਾ ਉਸ ਤੋਂ 110% ਉਸ ਦਾ ਕੁੱਲ ਹੁੰਦਾ ਆ। ਹੁਣ ਟਰੰਪ ਹੁਣੀ ਮਾਰਚ 25 ਨੂੰ ਇੱਕ ਹੋਰ ਉਹਨਾਂ ਦੇ ਮੋਹਰੇ ਡੈਡਲਾਈਨ ਆ, ਜਿੱਥੇ ਉਹਨਾਂ ਨੂੰ ਤਕਰੀਬਨ $500 ਬਿਲੀਅਨ $454 ਮਿਲੀਅਨ ਦੀ ਜਿਹੜੀ ਉਹਨਾਂ ਦੇ ਉਲਟ ਅਵਾਰਡ ਹੋਇਆ ਆ। ਨਿਊਯਾਰਕ ਦੇ ਵਿੱਚ ਜਿਹੜਾ ਇੱਕ ਸਿਵਲ ਲਾਸੂਟ ਫਰਾਡ ਦਾ ਇਹਨਾਂ ਦੇ ਉਲਟ ਜਿਹੜਾ ਚੱਲਿਆ ਸੀ, ਉਸ ਦੇ ਵਿੱਚ ਹੁਣ ਉਹ ਵੀ ਰਾਸ਼ੀ ਇਹਨਾਂ ਨੂੰ ਕਿਤੇ ਨਾ ਕਿਤੋਂ ਕਹਿੰਦੇ ਆ ਇਕੱਤਰ ਕਰਨੀ ਪੈਣੀ ਆ। ਉਹ ਆਲਰੇਡੀ ਟਰਾਈ ਕਰ ਰਹੇ ਸੀਗੇ ਵੀ ਇਸ ਦੇ ਉੱਤੇ ਸਟੇ ਜਿਹੜੀ ਉਹ ਲੱਗੇ, ਪਰ ਅਦਾਲਤਾਂ ਦੇ ਵਿੱਚ ਅਜੇ ਤੱਕ ਉਹਨਾਂ ਨੂੰ ਕੋਈ ਬਹੁਤਾ ਸਹਾਰਾ ਇਸ 'ਚ ਨਹੀਂ ਮਿਲ ਸਕਿਆ। 2 ਇਹ ਜੱਜਮੈਂਟਸ ਆਲਰੇਡੀ ਇਹਨਾਂ ਦੇ ਉਲਟ ਆ ਚੁੱਕੀਆਂ ਆ। ਆਪਾਂ ਦੇਖਿਆ ਸੀਗਾ ਵੀ ਪਿਛਲੀ ਵਾਰੀ ਜਦੋਂ ਇਹ ਇਲੈਕਸ਼ਨ ਲੜ ਰਹੇ ਸੀਗੇ, ਅਜੇ ਚਾਰਜ ਹੋਏ ਲੋਕਾਂ ਨੂੰ ਉਹ ਕਿਸ ਤਰੀਕੇ ਦੇ ਨਾਲ ਕਹਿੰਦੇ ਸੀ ਵੀ ਜੇਲ੍ਹ 'ਚ ਸੁੱਟੋ। ਆਪ ਇਹਨਾਂ ਦੇ ਉਲਟ ਹੁਣ 2 ਜੱਜਮੈਂਟ ਆ ਚੁੱਕੀਆਂ। ਆਲਰੇਡੀ ਕਈ ਹੋਰ ਲੀਗਲ ਜਿਹੜੀਆਂ ਫੀਸ ਆ ਇਹ ਉਹ ਕਰ ਰਹੇ ਆ। 4 ਕ੍ਰਿਮੀਨਲ ਟਰਾਇਲਸ ਇਹਨਾਂ ਦੇ ਜਿਹੜੇ ਉਹ ਚੱਲ ਰਹੇ ਆ। ਸੋ ਹੁਣ ਦੇਖੋ ਕੀ ਇਹ ਬਣਦਾ ਆ। ਕਾਫੀ ਤੱਤੇ ਪਾਣੀ 'ਚ ਵੀ ਆ ਤੇ ਕਾਫੀ ਇਹਨਾਂ ਦੇ ਲਈ ਮੁਸ਼ਕਿਲਾਂ ਵਾਲਾ ਜਿਹੜਾ ਸਮਾਂ ਆ, ਕਹਿ ਸਕਦੇ ਆ ਅਦਾਲਤੀ ਕਾਰਵਾਈਆਂ ਦੇ ਵਿੱਚ ਚੱਲ ਰਿਹਾ ਹੈ। ਅਗਲੀ ਖਬਰ ਵੱਲ ਚਲੀਏ। ਟੈਕਸਸ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਜਿਹੜੀ ਆ ਖਤਰਨਾਕ ਵਾਈਲਡ ਫਾਇਰ ਲੱਗੀ ਹੋਈ ਹੈਗੀ ਆ। ਹੁਣ ਇਹ ਖਬਰ ਆ ਰਹੀ ਆ ਵੀ ਉੱਥੇ ਦੀ ਜਿਹੜੀ ਇਲੈਕਟ੍ਰਿਕ ਕੰਪਨੀ ਆ ਐਕਸੈਲ એનર્ਜੀ ਕਰਕੇ, ਉਹਦਾ ਜਿਹੜਾ ਡਿਫਾਲਟ ਆ ਉਹਦੇ ਕਰਕੇ ਇਹ ਅੱਗ ਲੱਗੀ ਸੀ, ਜਿਹਦੇ ਕਰਕੇ ਮਿਲੀਅਨ ਪਲੱਸ ਏਕੜਸ ਜੋ ਆ ਉਹ ਅੱਗ ਦੀ ਭੇਂਟ ਚੜ ਗਏ ਤੇ 7000 ਤੋਂ ਵੱਧ ਜਿਹੜਾ ਲਾਈਵ ਸਟਾਕ ਆ, ਜਿਹੜੇ ਪਸ਼ੂ ਆ, ਉਹ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਏ। ਟੈਕਸਸ AM ਫੋਰੈਸਟ ਸਰਵਿਸ ਨੇ ਇਹ ਕਿਹਾ ਵੀ ਉਹਨਾਂ ਦੇ ਜਿਹੜੇ ਇਨਵੈਸਟੀਗੇਟਰਸ ਆ, ਉਹਨਾਂ ਨੇ ਕਿਹਾ ਜੋ ਸਮੋਕ ਹਾਊਸ ਕ੍ਰੀਕ ਫਾਇਰ ਆ, ਉਸ ਨੇ 1700 ਸਕੁਅਰ ਮਾਈਲ ਜੋ ਆ
4400 ਸਕੁਅਰ ਕਿਲੋਮੀਟਰ ਬਣਦਾ ਹੈਗਾ ਆ। ਉਸ ਵੱਡੇ ਏਰੀਏ ਨੂੰ ਆਪਣੀ ਢੇਂਡ ਦੇ ਵਿੱਚ ਲਿਆ ਆ। ਨਾਲ ਦੀ ਨਾਲ ਕੱਲਾ ਟੈਕਸਸ ਨਹੀਂ, ਇਹ ਅੱਗ ਓਕਲਾਹੋਮਾ ਦੇ ਵਿੱਚ ਵੀ ਫੈਲ ਗਈ, ਜੋ ਕਿ 225 ਸਕੁਅਰ ਮਾਈਲ ਬਣਦਾ ਹੈਗਾ ਓਕਲਾਹੋਮਾ ਦੇ ਵਿੱਚ ਵੀ। ਸੋ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਇਸ ਅੱਗ ਦੇ ਨਾਲ। ਹਜੇ ਵੀ ਪੂਰੀ ਤਰ੍ਹਾਂ ਅੱਗ ਇਹ ਜਿਹੜੀ ਆ ਉਹ ਬੁਝੀ ਨਹੀਂ ਹੈ। 500 ਤੋਂ ਵੱਧ ਜਿਹੜੀਆਂ ਸਟਰਕਚਰਸ ਆ ਉਹ ਅੱਗ ਦੇ ਵਿੱਚ ਸੁਆਹ ਹੋ ਗਈਆਂ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਸ਼ੂ ਮਾਰੇ ਜਾ ਚੁੱਕੇ ਹੈਗੇ ਆ। 26 ਫਰਵਰੀ ਨੂੰ ਇਹ ਅੱਗ ਸ਼ੁਰੂ ਹੋਈ ਸੀ, ਜਦੋਂ ਬਹੁਤ ਹੀ ਤੇਜ਼ ਹਵਾਵਾਂ ਉਸ ਟਾਈਮ ਦੇ ਉੱਤੇ 60 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਸੀਗੀਆਂ। ਤੇ ਸਮੋਕ ਹਾਊਸ ਫਾਇਰ 74% ਕੰਟੇਨਡ ਹੋਈ ਆ, ਹਜੇ ਵੀ ਪੂਰੀ ਨਹੀਂ ਹੋਈ। ਇਸੇ ਤਰ੍ਹਾਂ ਵਿੰਡੀ ਡਿਊਸ ਫਾਇਰ ਹੈਗੀ ਆ, ਉੱਥੇ ਲਾਗੇ ਲੱਗੀ ਹੋਈ, ਉਹ 99% ਕੰਟੇਨਡ ਹੈਗੀ ਆ। ਤੇ ਪਾਵਰ ਲਾਈਨਸ, ਬਹੁਤ ਸਾਰੀਆਂ ਯੂਟਿਲਿਟੀ ਦਾ ਜਿਹੜਾ ਇਕਵਿਪਮੈਂਟ ਆ ਉਹ ਵੀ ਜਿਹੜਾ ਸੜ ਕੇ ਸੁਆਹ ਇਹਦੇ ਵਿੱਚ ਹੋਇਆ ਹੈਗਾ। ਸੋ ਅਲਟੀਮੇਟਲੀ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਸੀਆਂ, ਉੱਥੇ ਪੀਜੀਐਨਡੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਤੇ ਪੀਜੀਐਨਡੀ ਵਾਲੇ ਜ਼ਿੰਮੇਵਾਰ ਸੀਗੇ ਵੀ। ਸੋ ਟੈਕਸਸ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਜਿਹੜੀ ਇਲੈਕਟ੍ਰਿਕ ਐਨਰਜੀ ਕੰਪਨੀ ਆ, ਉਸ ਦੇ ਕਾਰਨ ਹੀ ਇਹ ਬਹੁਤ ਹੀ ਖਤਰਨਾਕ ਅੱਗ ਜਿਹੜੀ ਆ ਟੈਕਸਸ ਸਟੇਟ ਵਿੱਚ ਲੱਗੀ ਹੈਗੀ। ਜੀ, ਰਿਕਾਰਡ ਤੋੜਾ ਟੈਕਸਸ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਅੱਗ ਜਿਹੜੀ ਇਹ ਬਣ ਚੁੱਕੀ ਆ। ਸੋ ਪਾਵਰ ਲਾਈਨਸ ਤੋਂ ਗੱਲ ਸ਼ੁਰੂ ਹੋਈ, ਉਹਨਾਂ ਚੰਗਿਆੜਿਆਂ ਤੋਂ ਇਸ ਟਾਈਮ ਉਸਨੇ ਟੈਕਸਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਅੱਗ ਜਿਹੜੀ ਉੱਥੇ ਪਹੁੰਚੀ ਆ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ LA ਟਾਈਮਜ਼ ਦੀ ਉਹ ਜਿਹੜੀ ਵਿਸ਼ੇਸ਼ ਰਿਪੋਰਟ ਦੇ ਉੱਤੇ ਆਪਾਂ ਚਰਚਾ ਕਰਾਂਗੇ, ਜਿੱਥੇ ਕੈਲੀਫੋਰਨੀਆ ਦੇ ਸਿੱਖ ਇੱਕ ਜਿਹੜੀ ਮੂਵਮੈਂਟ ਚਲਾ ਰਹੇ ਆ, ਉਸ ਬਾਰੇ ਭਾਰਤ ਉਹਨਾਂ ਨੂੰ ਕੀ ਕਹਿੰਦਾ ਆ। ਉਹ ਇੱਕ ਜਿਹੜੀ ਆਪਾਂ ਰਿਪੋਰਟ ਆ LA ਟਾਈਮਜ਼ ਦੀ ਤੁਹਾਡੇ ਨਾਲ ਸਾਂਝ ਪਾਉਂਦੇ ਆ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। इस वक्त प्रोग्राम चल रहा है जी इस टाइम अपडेट अमेरिका। हरजोत सिंह जी आਇਆਂ ਨੂੰ स्वागत है। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਅੱਜ ਲਾਸ ਐਂਜਲਸ ਟਾਈਮਜ਼ ਨੇ ਇੱਕ ਬਹੁਤ ਵੱਡਾ ਆਰਟੀਕਲ ਜੋ ਸਿੱਖਾਂ ਦੀ ਆਜ਼ਾਦੀ ਦੀ ਸਟਰਗਲ ਆ ਉਹਦੇ ਸੰਬੰਧ ਦੇ ਵਿੱਚ ਛਾਪਿਆ ਹੈਗਾ ਤੇ ਉਹਦਾ ਹੈਡਿੰਗ ਜੋ ਆ ਉਹਨਾਂ ਨੇ ਇਹ ਰੱਖਿਆ ਕਿ ਕੈਲੀਫੋਰਨੀਆ ਸਿੱਖਸ ਆਰ ਡਰਾਈਵਿੰਗ ਏ ਸੈਪਰੇਟਿਸਟ ਮੂਵਮੈਂਟ, ਇੰਡੀਆ ਕਾਲਸ them terrorists। ਸੋ ਜਿਹੜੇ ਕੈਲੀਫੋਰਨੀਆ ਦੇ ਸਿੱਖ ਆ ਉਹ ਆਪਣੀ ਆਜ਼ਾਦੀ ਦੀ ਜਿਹੜੀ ਆ ਲੜਾਈ ਲੜ ਰਹੇ ਆ, ਪਰ ਭਾਰਤ ਦੀ ਸਰਕਾਰ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ। ਇਹ ਹੈਡਿੰਗ ਲਾ ਕੇ ਲਿਖਿਆ। ਤੁਹਾਨੂੰ ਯਾਦ ਹੋਊਗਾ ਪਿਛਲੇ ਕੁਝ ਹਫ਼ਤੇ ਪਹਿਲਾਂ ਲਾਸ ਐਂਜਲਸ ਦੇ ਸਾਬਕਾ ਮੇਅਰ ਐਰਿਕ ਗੈਰਾਸੈਟੀ ਜੋ ਇਸ ਟਾਈਮ ਅਮਰੀਕਾ ਦੇ ਹਾਈ ਕਮਿਸ਼ਨਰ ਹੈਗੇ ਆ ਇੰਡੀਆ ਦੇ ਵਿੱਚ, ਜਦੋਂ ਉਹ ਦਰਬਾਰ ਸਾਹਿਬ ਗਏ ਸੀ ਉਹਨਾਂ ਨੇ ਬਹੁਤ ਵਧੀਆ ਜਿਹੜੇ ਸ਼ਬਦ ਆ ਉਹ ਸਿੱਖਾਂ ਦੇ ਲਈ ਵਰਤੇ ਸੀ ਵੀ ਮੈਂ ਬਹੁਤ ਸਾਰੇ ਜਿਹੜੇ ਸਿੱਖ ਆ ਮੇਰੇ ਫਰੈਂਡ ਆ ਤੇ ਮੇਰੀ ਬਹੁਤ ਦਿਲੀ ਇੱਛਾ ਸੀ ਛੋਟੇ ਹੁੰਦੇ ਦੀ ਵੀ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਂ। ਇਸ ਤੋਂ ਬਿਨਾਂ ਭਾਰਤ ਦੀ ਸਰਕਾਰ ਜਿਹੜੀ ਆ ਕੋਈ ਵੀ ਜਿਹੜੀ ਥੋੜ੍ਹੀ ਬਹੁਤੀ ਵੀ ਆਪਣੇ ਹੱਕ ਦੀ ਗੱਲ ਕਰਦਾ ਹੈ ਜਦੋਂ ਉਹਨਾਂ ਦੇ ਨਾਲ ਅੱਤਵਾਦੀਆਂ ਵਾਲਾ ਜਿਹੜਾ ਵਿਹਾਰ ਆ ਉਹ ਕਰਦੀ ਆ, ਉਹਨਾਂ ਨੂੰ ਟੈਰਰਿਸਟ ਡਿਕਲੇਅਰ ਕਰਦੀ ਆ। ਹਜੇ ਕੱਲ ਹੀ ਕੱਲ ਨਹੀਂ ਅੱਜ ਹੀ ਜਿਹੜਾ ਸ਼ੁੱਕਰਵਾਰ ਆ ਇੰਡੀਆ ਦਾ ਜਿਹੜਾ ਟਾਈਮ ਦਾ ਡਿਫਰੈਂਸ ਹੈਗਾ ਆ ਉੱਥੇ ਮੁਸਲਮਾਨ ਭਰਾ ਜੋ ਆ ਨਮਾਜ਼ ਪੜ੍ਹ ਰਹੇ ਸੀ ਦਿੱਲੀ ਦੇ ਵਿੱਚ ਤੇ ਉਹਨਾਂ ਨੂੰ ਭਾਰਤ ਦੇ ਸਰਕਾਰ ਦੇ ਜਿਹੜੇ ਪੁਲਿਸ ਵਾਲੇ ਆ ਜਦੋਂ ਉਹ ਨਮਾਜ਼ ਪੜ੍ਹ ਰਹੇ ਸੀ ਉਹਨਾਂ ਨੇ ਠੁੱਡੇ ਮਾਰ ਕੇ ਕੁੱਟਿਆ। ਸ਼ਰੇਆਮ ਜਿਹੜੀਆਂ ਵੀਡੀਓਜ਼ ਆ ਉਹ ਬਾਹਰ ਰਿਲੀਜ਼ ਹੋਈਆਂ ਤੇ ਕਿੱਥੇ ਦਾ ਜਿਹੜਾ ਕੌਨਸਟੀਟਿਊਸ਼ਨ ਆ ਇਹ ਕਹਿੰਦਾ ਹੈਗਾ ਵੀ ਇੱਕ ਧਰਮ ਦੇ ਲੋਕ ਜਦੋਂ ਆਪਣੇ ਉਹ ਰੱਬ ਦੀ ਗੱਲ ਕਰਦੇ ਹੈਗੇ ਉਹਨਾਂ ਨੂੰ ਤੁਸੀਂ ਠੁੱਡੇ ਮਾਰ ਕੇ ਜਿਹੜਾ ਉੱਥੋਂ ਭਜਾਓ। ਬਹੁਤ ਵੀਡੀਓ ਇਹ ਕੁਛ ਘੰਟੇ ਪਹਿਲਾਂ ਦੀ ਆ
ਕਿਉਂਕਿ ਆਪਾਂ ਦਾ ਜਿਹੜਾ ਟਾਈਮ ਡਿਫਰੈਂਸ ਹੈਗਾ। ਸੋ ਹੁਣ ਇਸ ਰਿਪੋਰਟ ਵੱਲ ਆਈਏ। ਇਸ ਰਿਪੋਰਟ ਨੂੰ ਜਿਹੜਾ ਮੇਨ ਫੋਕਸ ਆ ਲਾਸ ਐਂਜਲਸ ਟਾਈਮ ਦਾ, ਉਹ ਗੁਰਦੁਆਰਾ ਸਾਹਿਬ ਸਟਾਕਟਨ ਉਹਨਾਂ ਨੇ ਰੱਖਿਆ ਹੈਗਾ। ਕਹਿੰਦੇ ਪਈ ਜਿਹੜਾ ਇਹ ਫਾਰਮਿੰਗ ਸਿਟੀ ਸੈਂਟਰਲ ਵੈਲੀ ਦੇ ਵਿੱਚ ਹੈਗਾ, ਇਸ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਹੈਡਲਾਈਨਸ ਪਿਛਲੇ ਸਮੇਂ ਦੇ ਵਿੱਚ ਬਣਾਈਆਂ ਹੈਗੀਆਂ, ਤੇ ਇਸ ਨੂੰ ਮੋਸਟ ਆਫ ਦਾ ਜਿਹੜਾ ਇੰਡੀਆ ਦੀ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਾਂ ਭਾਰਤ ਸਰਕਾਰ ਆ, ਉਹਨੂੰ ਟੈਰਰਿਜ਼ਮ ਦੇ ਨਾਲ ਜੋੜਦੀ ਹੈਗੀ ਆ। ਉਹ ਇਹ ਕਹਿੰਦੇ ਆ ਵੀ ਜਿਹੜੇ ਬਾਹਰ ਵਸਦੇ ਸਿੱਖ ਹੈਗੇ ਆ, ਸਿੱਖ ਡਾਇਸਪੋਰਾ ਆ, ਉਹ ਪੰਜਾਬ ਦੇ ਵਿੱਚ ਮਿਲੀਟੈਂਟਸ ਨੂੰ ਜਿਹੜਾ ਆ ਫੰਡ ਕਰਦੇ ਹੈਗੇ ਆ, ਜਿੱਥੇ ਸਿੱਖਾਂ ਦੀ ਮੈਜੋਰਟੀ ਹੈਗੀ ਆ, ਤੇ ਜਿਸ ਸਟੇਟ ਨੂੰ ਜਿਹੜੇ ਸਿੱਖ ਆ ਉਹਨਾਂ ਦੀ ਚਾਹਤ ਆ ਵੀ ਉਹ ਸਾਡਾ ਮੁਲਕ ਖਾਲਿਸਤਾਨ ਹੋਵੇ। ਸੋ ਇਸ ਪੂਰੀ ਮੂਵਮੈਂਟ ਦੇ ਪਿੱਛੇ ਕਹਿੰਦੇ ਪਈ ਅਮਰੀਕਾ ਦਾ ਸਭ ਤੋਂ ਪੁਰਾਣਾ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ, ਸਟਾਕਟਨ ਦਾ, ਇੱਟਾਂ ਨਾਲ ਬਣੀ ਹੋਈ ਇਹ ਬਿਲਡਿੰਗ ਆ, ਰੇਲ ਯਾਰਡ ਦੇ ਬਿਲਕੁਲ ਲਾਗੇ ਹੈਗਾ, ਤੇ ਜਸਟ ਸਾਊਥ ਆਫ ਡਾਊਨਟਾਊਨ ਸਟਾਕਟਨ। ਸੋ ਐਗਜ਼ੈਕਟਲੀ ਜੋ ਉਸ ਰਿਪੋਰਟ 'ਚ ਲਿਖਿਆ ਗਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ। ਸੋ ਇਹ ਜੀ, ਸੋ ਬਿਲਕੁਲ ਉਹਦੇ ਵਿੱਚ ਜਿਹੜਾ ਉਹ ਗੱਲਬਾਤ ਕਰਦੇ ਹੋਏ ਕਹਿੰਦੇ ਆ ਵੀ ਅਸੀਂ ਬੈਲਟ ਦੇ ਨਾਲ ਫਾਈਟ ਕਰ ਰਹੇ ਹਾਂ, ਬੁਲਟ ਦੇ ਨਾਲ ਨਹੀਂ। ਸੁਖਵਿੰਦਰ ਸਿੰਘ ਸਿੱਧੂ ਜੋ ਕਿ ਸਟਾਕਟਨ ਦੇ ਵਿੱਚ ਰਹਿੰਦੇ ਆ, ਟਰੱਕਿੰਗ ਕੰਪਨੀ ਓਨ ਕਰਦੇ ਆ, ਕਹਿੰਦੇ ਵੀ ਅਸੀਂ ਆਪਣਾ ਇੱਕ ਮੁਲਕ ਬਣਾਉਣਾ ਚਾਹੁੰਦੇ ਆ ਤਾਂ ਜੋ ਅਸੀਂ ਆਪਣੀ ਡੈਸਟਨੀ ਆ ਉਸ ਨੂੰ ਖੁਦ ਕੰਟਰੋਲ ਜਿਹੜਾ ਉਹ ਕਰ ਸਕੀਏ, ਤੇ ਇਹੀ ਦਿਖਾਉਣਾ ਚਾਹੁੰਦੇ ਆ ਵੀ ਜਿਹੜੇ ਮੈਜੋਰਟੀ ਸਿੱਖ ਨੇ ਉਹ ਖਾਲਿਸਤਾਨ ਦੀ ਮੰਗ ਕਰਦੇ ਆ, ਇੰਡੀਆ ਦੀ ਮੰਗ ਨਹੀਂ ਕਰਦੇ ਹੈਗੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਪਬਲਿਕਲੀ ਦੱਸਿਆ ਸੀਗਾ ਵੀ ਭਾਰਤੀ ਸਰਕਾਰ ਨੇ ਜਿਹੜੇ ਭਾਈ ਨਿੱਜਰ ਆ ਉਹਨਾਂ ਦਾ ਕਤਲ ਕੀਤਾ ਸੀਗਾ ਵੈਨਕੂਵਰ ਦੇ ਜਿਹੜੇ ਗੁਰਦੁਆਰਾ ਸਾਹਿਬ ਆ ਉੱਥੇ। ਇੰਡੀਆ ਨੇ ਇਸ ਕਲੇਮ ਨੂੰ ਡਿਨਾਈ ਕੀਤਾ, ਤੇ ਉਹ ਕਹਿੰਦਾ ਵੀ ਕੈਨੇਡਾ ਦੇ ਵਿੱਚ ਜਿਹੜੇ ਐਕਸਟ੍ਰੀਮਿਸਟ ਆ ਉਹ ਤੁਸੀਂ ਰੱਖ ਰਹੇ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਨਵੰਬਰ ਮਹੀਨੇ 'ਚ US ਦੀ ਸਰਕਾਰ ਦੇ ਦੁਆਰਾ ਉਹ ਇੰਡਾਈਟਮੈਂਟ ਸਾਹਮਣੇ ਆਉਂਦੀ ਆ, ਫੈਡਰਲ ਇੰਡਾਈਟਮੈਂਟ, ਜਿਸ ਦੇ ਵਿੱਚ ਇੰਡੀਆ ਦੇ ਜਿਹੜੇ ਬੰਦੇ ਆ ਜਿਹੜੇ ਉੱਥੇ ਦੇ ਕਾਨੂੰਨ ਵਿਵਸਥਾ 'ਚ ਰਹਿ ਕੇ ਆਏ ਆ, ਵੀ ਉਹ ਇੱਕ ਸਿੱਖ ਐਕਟਿਵਿਸਟ ਪੰਨੂ ਹੈਗੇ ਨੇ ਜਿਹੜੇ ਸਿੱਖ ਫॉर ਜਸਟਿਸ ਵਾਲੇ, ਉਹਨਾਂ ਨੂੰ ਮਾਰਨ ਦੇ ਲਈ $1 ਲੱਖ ਜਿਹੜੀ ਆ ਉਹ ਹਿਟਮੈਨ ਨੂੰ ਪੈਸੇ ਦਿੰਦੇ ਫੜੇ ਜਾਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਆ। ਗੁਰਦੁਆਰਾ ਸਾਹਿਬ ਸਟਾਕਟਨ ਵਾਹਦ ਪਹਿਲਾ ਗੁਰਦੁਆਰਾ ਸਾਹਿਬ ਬਣਿਆ ਸੀਗਾ ਅਮਰੀਕਾ ਦੇ ਵਿੱਚ ਜਿੱਥੇ ਖਾਲਿਸਤਾਨ ਦਾ ਜਿਹੜਾ ਝੰਡਾ ਆ ਉਹ ਫਹਿਰਾਇਆ ਜਾਂਦਾ ਆ। ਸੋ ਅਜੇ ਵੀ ਜਿਹੜਾ ਉਹ ਚੱਲ ਰਿਹਾ ਸੀ। ਯਾਦ ਹੋਣਾ ਪਿਛਲੇ ਸਾਲ ਦੇ ਵਿੱਚ ਭਾਰਤੀ ਅੰਬੈਸੀ ਦੇ ਕੁਝ ਬਾਬੂ ਜਿਹੜੇ ਉੱਥੇ ਪਹੁੰਚੇ ਸੀਗੇ, ਜੋ ਕਹਿ ਰਹੇ ਸੀਗੇ ਵੀ ਤੁਸੀਂ ਇਹ ਝੰਡਾ ਉਤਾਰ ਦਿਓ ਤੇ ਖਾਲਿਸਤਾਨ ਦੀ ਗੱਲ ਕਰਨੀ ਬੰਦ ਕਰ ਦਿਓ, ਵੀਜ਼ੇ ਵੂਜ਼ੇ ਅਸੀਂ ਤੁਹਾਨੂੰ ਜਿਹੜੇ ਆ ਉਹ ਦੇਈ ਜਾਵਾਂਗੇ। ਚੁੱਪ ਚੁਪੀਤੇ ਕਿੱਦਾਂ ਉਹ ਆਉਂਦੇ ਆ, ਕਿੱਦਾਂ ਉੱਥੇ ਦੇ ਜਿਹੜੇ ਗ੍ਰੰਥੀ ਸਿੰਘ ਆ ਜਾਂ ਸੇਵਾਦਾਰਾਂ ਦੇ ਨਾਲ ਉਹ ਗੱਲ ਕਰਦੇ ਆ, ਨੰਬਰ ਲੈ ਕੇ ਜਾਂਦੇ, ਉਹ ਸਾਰਾ ਕੁਛ ਆਪਣੇ ਸਾਹਮਣੇ ਸੀਗਾ। ਰੀਸੈਂਟਲੀ ਸੈਨ ਫਰਾਂਸਿਸਕੋ ਦੇ ਵਿੱਚ ਸਿਟੀ ਹਾਲ ਦੇ ਸਾਹਮਣੇ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਉਹ ਹੋਈਆਂ, ਜਿਸ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਲੋਕਾਂ ਨੇ ਕੈਲੀਫੋਰਨੀਆ ਤੋਂ ਕਿ ਬਾਹਰਲੇ ਸੂਬਿਆਂ ਤੋਂ ਵੀ ਲੋਕਾਂ ਨੇ ਆ ਕੇ ਹਿੱਸਾ ਜਿਹੜਾ ਉਹ ਲਿਆ ਸੀਗਾ। ਸੋ ਬਿਲਕੁਲ ਇਸ ਰਿਪੋਰਟ ਦੇ ਵਿੱਚ ਜਾ ਕੇ ਇਸ ਦਾ ਜਿਹੜਾ ਰਾਈਟਰ ਆ ਉਹ ਇਹ ਲਿਖਦਾ ਵੀ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਡਿਵੈਲਪਮੈਂਟਸ ਨਵੰਬਰ ਮਹੀਨੇ 'ਚ ਹੋਈਆਂ, ਜਦੋਂ ਅਮਰੀਕਾ ਦੀ ਸਰਕਾਰ ਨੇ ਇੰਡੀਆ ਦਾ ਇੱਕ ਜਿਹੜਾ ਸਪਾਈ ਸੀ ਜੋ ਪੈਸੇ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਹਿਟਮੈਨ ਨੂੰ, ਤਾਂ ਕਿ ਗੁਰਪਤਵੰਤ ਸਿੰਘ ਪੰਨੂ ਜਾਂ ਹੋਰ ਸਿੱਖਾਂ ਨੂੰ ਇੱਥੇ ਮਾਰਿਆ ਜਾ ਸਕੇ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੁੱਸਾ ਆ ਖਾਸ ਕਰਕੇ ਸਿੱਖਾਂ ਦੇ ਵਿੱਚ ਪਾਇਆ ਗਿਆ। ਕਹਿੰਦੇ ਵੀ ਪਿਛਲੇ ਐਤਵਾਰ ਉਹ ਦੱਸਦਾ ਆ ਵੀ ਮੈਂ ਜਦੋਂ ਗੁਰਦੁਆਰਾ ਸਾਹਿਬ ਗਿਆ ਤੇ ਉੱਥੇ ਕੀਰਤਨ ਹੋ ਰਿਹਾ ਸੀ, ਬਹੁਤ ਸਾਰੇ ਲੋਕ ਹਰ ਫੀਲਡ ਦੇ ਪਹੁੰਚੇ ਹੋਏ ਸੀ, ਚਾਹੇ ਉਹ ਫਿਜ਼ੀਸ਼ੀਅਨ ਸੀ, ਟੈਕ ਵਰਕਰ, ਟਰੱਕਰ, ਗੈਸ ਸਟੇਸ਼ਨ ਓਨਰਸ, ਫਾਰਮਰਸ, ਉਹ ਸਾਰੇ ਜਿਹੜੇ ਆ ਗੁਰਦੁਆਰਾ ਸਾਹਿਬ ਤੇ ਉਹਨਾਂ ਨੇ ਜਿਹੜਾ ਆ ਕੀਰਤਨ ਕੀਤਾ। ਜੋ ਲੋਕ ਜਾਂ ਸੰਗਤਾਂ ਆਪਾਂ ਕਹਿ ਲਈਏ ਆਈਆਂ ਹੋਈਆਂ ਸੀਗੀਆਂ ਯੂਬਾ ਸਿਟੀ, ਸੈਕਰਾਮੈਂਟੋ, ਮੋਡੈਸਟੋ ਤੇ ਹੋਰ ਬਹੁਤ ਸਾਰੇ ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ ਤੋਂ ਜੋ 10ਵੇਂ ਪਾਤਸ਼ਾਹ ਆ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਲਈ।
ਤੇ ਇਸ ਤੋਂ ਬਾਅਦ ਕਹਿੰਦੇ ਵੀ ਜੋ 1986 ਦੇ ਵਿੱਚ ਇੱਕ ਇੰਡੀਆ ਦੇ ਆਰਮੀ ਆਫੀਸ਼ੀਅਲਸ ਨੂੰ ਜਿਨ੍ਹਾਂ ਸਿੰਘਾਂ ਨੇ ਮਾਰਿਆ ਸੀ ਉਹਨਾਂ ਦੀਆਂ ਜਿਹੜੀਆਂ ਪਿਕਚਰਸ ਆ ਉਹ ਗੁਰਦੁਆਰਾ ਸਾਹਿਬ ਵੀ ਲੱਗੀਆਂ ਗਈਆਂ। ਉਹਨਾਂ ਦੀ ਜਿਹੜੀ ਆ ਇਸ ਬਹਾਦਰੀ ਨੂੰ ਉੱਥੇ ਜਿਹੜਾ ਮਨਾਇਆ ਗਿਆ ਤੇ ਉਸ ਤੋਂ ਬਾਅਦ ਜੋ ਲੌਂਗ ਲਿਵ ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ ਦੇ ਜਿਹੜੇ ਨਾਅਰੇ ਵੀ ਲੱਗੇ। ਇਸ ਰਿਪੋਰਟ 'ਚ ਅੱਗੇ ਜਾ ਕੇ ਉਹ ਲਿਖਦੇ ਆ ਵੀ 1905 ਦੇ ਵਿੱਚ ਇੱਕ 39 ਸਾਲਾਂ ਦਾ ਕਿਸਾਨ ਜਵਾਲਾ ਸਿੰਘ ਜੋ ਪੰਜਾਬ ਛੱਡ ਕੇ ਇੱਕ ਸ਼ਿਪ ਦੇ ਰਾਹੀਂ ਪਨਾਮਾ ਦੇ ਰਾਹੀਂ ਸੈਨ ਫਰਾਂਸਿਸਕੋ ਵਾਲੇ ਏਰੀਏ 'ਚ ਪਹੁੰਚਿਆ ਜੀ ਤੇ ਉਹਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਜਿਹੜੇ ਸਿੱਖ ਹਜ਼ਾਰਾਂ ਦੀ ਗਿਣਤੀ 'ਚ ਆਏ। ਕਾਰਨ ਉਹਨਾਂ ਦਾ ਇਹੀ ਸੀ ਵੀ ਉੱਥੇ ਭੁੱਖ ਮਰੀ ਸੀ, ਮਲੇਰੀਆ ਸੀ ਤੇ ਬ੍ਰਿਟਿਸ਼ ਵਾਲਿਆਂ ਨੇ ਕਲੋਨੀ ਇੰਡੀਆ ਨੂੰ ਬਣਾਇਆ ਹੋਇਆ ਸੀ। ਸੋ ਲੋਕ ਉੱਥੋਂ ਭੱਜ ਕੇ ਇੱਥੇ ਆ ਗਏ। ਇੱਥੇ ਆ ਕੇ ਕਹਿੰਦੇ ਉਹਨਾਂ ਨੇ 500 ਏਕੜ ਦਾ ਇੱਕ ਰੈਂਚ ਵੀ ਖਰੀਦਿਆ ਸਟਾਕਟਨ ਏਰੀਏ, ਜਿੱਥੇ ਉਹਨਾਂ ਨੇ ਆਲੂ ਉਗਾਉਣੇ ਜਿਹੜੇ ਸ਼ੁਰੂ ਕੀਤੇ ਤੇ ਉਹਨਾਂ ਨੂੰ ਪੋਟੈਟੋ ਕਿੰਗ ਕਰਕੇ ਵੀ ਜਾਣਿਆ ਜਾਣ ਲੱਗਾ। 1912 ਦੇ ਵਿੱਚ ਜੋ ਆ ਇੱਥੇ ਫਿਰ ਉਹਨਾਂ ਨੇ UC ਬਰਕਲੇ ਦੇ ਲਈ ਜਿਹੜੇ ਇਮੀਗ੍ਰੈਂਟ ਸਟੂਡੈਂਟਸ ਆਉਂਦੇ ਸੀ ਉਹਨਾਂ ਦੇ ਸਕਾਲਰਸ਼ਿਪ ਵੀ ਸੈਟਅਪ ਕੀਤੇ। ਇਸ ਟਾਈਮ ਦੇ ਉੱਤੇ ਜੋ ਗੁਰਦੁਆਰਾ ਸਾਹਿਬ ਆ ਉਹ ਸਟਰੀਟ ਦਾ ਨਾਮ ਸਿੱਖ ਟੈਂਪਲ ਸਟਰੀਟ ਹੈਗਾ ਆ। ਤੇ ਇਸ ਤੋਂ ਅੱਗੇ ਜਾ ਕੇ ਉਹ ਲਿਖਦੇ ਆ ਵੀ 1914 ਤੋਂ ਬਾਅਦ ਬਹੁਤ ਸਾਰੇ ਜਿਹੜੇ ਸਿੱਖ ਸੀਗੇ ਉਹ ਫਾਈਟਰਸ ਬਣੇ। ਉਹ ਕਲਕੱਤੇ ਨੂੰ ਗਏ, ਉੱਥੇ ਜਾ ਕੇ ਉਹ ਬ੍ਰਿਟਿਸ਼ ਐਮਪਾਇਰ ਦੇ ਅਗੇਂਸਟ ਲੜੇ ਵੀ। 18 ਸਾਲਾਂ ਦੀ ਜਿਹੜੀ ਆ ਉਸ ਬਾਬੇ ਦੀ ਜਿਹਦੀ ਗੱਲ ਕਰਦੇ ਆ ਉਹਨੂੰ ਜੀ ਉਹਨੂੰ ਸਜ਼ਾ ਵੀ ਹੋਈ ਸੀ। ਤੇ 1938 ਦੇ ਵਿੱਚ ਇੱਕ ਬੱਸ ਦੇ ਐਕਸੀਡੈਂਟ ਦੇ ਵਿੱਚ ਬੰਗਲਾਦੇਸ਼ 'ਚ ਉਹਨਾਂ ਦੀ ਮੌਤ ਹੋ ਗਈ ਸੀ। ਬਿਲਕੁਲ, ਮਿਊਜ਼ੀਅਮ ਵੀ ਉੱਥੇ ਜਿਹੜਾ ਬਣਿਆ ਹੈ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿੱਚ, ਜਿੱਥੇ ਗਦਰ ਪਾਰਟੀ ਵਾਲੀਆਂ ਉਹ ਪ੍ਰੈਸ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਗਦਰੀ ਬਾਬਿਆਂ ਦੇ ਨਾਲ ਸੰਬੰਧਿਤ ਜਿਹੜੀਆਂ ਆ ਉਹ ਉੱਥੇ ਤੁਸੀਂ ਦੇਖ ਸਕਦੇ ਹੈਗੇ ਆ। ਕਹਿੰਦੇ ਵੀ ਸਿੱਖ ਨੇਸ਼ਨ ਦੀ ਪੁਸ਼ ਦੇ ਲਈ ਇੰਡੀਪੈਂਡੈਂਸ ਤੋਂ ਬਾਅਦ ਦੇ ਵਿੱਚ ਇੱਕ ਮੋਮੈਂਟਮ ਆ ਉਹ ਥੋੜਾ ਜਿਹਾ ਲੂਜ਼ ਹੋਇਆ ਸੀ, ਉਹ ਘਟਿਆ। ਪਰ 2 ਦਹਾਕਿਆਂ ਬਾਅਦ ਜਦ ਭਾਰਤੀ ਸਰਕਾਰ ਨੇ ਪੰਜਾਬ ਦੇ ਛੋਟੇ-ਛੋਟੇ ਜਿਹੜੇ ਟੁਕੜੇ ਕਰ ਦਿੱਤੇ, ਉਸ ਦਾ ਸਾਈਜ਼ ਜਿਹੜਾ ਉਹ ਛੋਟਾ ਕਰ ਦਿੱਤਾ, ਜਿਹੜੇ ਪੰਜਾਬ ਨੂੰ ਆ ਰਿਹਾ ਪਾਣੀ ਆ ਉਹ ਹੋਰ ਪਾਸੇ ਨੂੰ ਡਾਇਵਰਟ ਕਰ ਦਿੱਤਾ, ਤਾਂ ਫਿਰ ਇੱਕ ਵਾਰੀ ਫਿਰ ਦੁਬਾਰਾ ਇਸ ਦੀ ਮੰਗ ਜਿਹੜੀ ਉਹ ਉੱਠਣੀ ਸ਼ੁਰੂ ਹੋਈ। ਖਾਲਿਸਤਾਨ, ਜਿਸ ਦਾ ਮਤਲਬ ਲੈਂਡ ਆਫ ਦਾ ਪਿਓਰ ਆ ਪੰਜਾਬੀ ਦੇ ਵਿੱਚ, ਇਹ ਇੱਕ ਰੈਲਿੰਗ ਕਰਾਈ ਜਿਹੜੀ ਆ ਉਹ ਬਣ ਗਈ ਸਿੱਖਾਂ ਦੇ ਵਿੱਚ। ਕਹਿੰਦੇ 1984 ਦੇ ਵਿੱਚ ਉਸ ਟਾਈਮ ਦੀ ਜਿਹੜੀ ਪ੍ਰਧਾਨ ਮੰਤਰੀ ਪਾਪਣ ਗਾਂਧੀ ਜਿਹੜੀ ਸੀਗੀ, ਉਸਨੇ ਜੋ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ, ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕਹਿ ਲਓ ਵੀ ਭਾਰਤ ਪ੍ਰਤੀ ਤੇ ਉੱਥੋਂ ਦੀ ਸਰਕਾਰ ਪ੍ਰਤੀ ਤੇ ਉਹ ਸਾਰਾ ਕੁਛ ਕਲੀਅਰ ਹੋ ਗਿਆ ਵੀ ਉਹ ਕੀ ਚਾਹੁੰਦੇ ਹੈਗੇ ਆ। ਸੋ ਇੰਡੀਆ ਨੇ ਫਿਰ ਸਿੱਖਾਂ ਨੂੰ ਕ੍ਰੈਕ ਡਾਊਨ ਕਰਨਾ ਜਿਹੜਾ ਉਹ ਸ਼ੁਰੂ ਕੀਤਾ। ਇਨਫੇਮਸ ਜਿਹੜੀਆਂ ਬਲੈਕ ਲਿਸਟ ਆ, ਜਿਹੜੀਆਂ ਕਦੀ ਹੁੰਦੀਆਂ ਆ ਕਦੀ ਨਹੀਂ ਹੁੰਦੀਆਂ, ਇਹ ਬੜਾ ਕੁਛ ਉਸ ਦੇ ਬਾਰੇ ਕਹਿੰਦੇ ਰਹਿੰਦੇ, ਪਰ ਆਪਾਂ ਨੂੰ ਪਤਾ ਆ ਵੀ ਕਿੰਨਾ ਜਿਹੜਾ ਆ ਇਸ ਦੇ ਵਿੱਚ ਤੰਗ ਪਰੇਸ਼ਾਨ ਕੀਤਾ ਜਾਂਦਾ। ਤੇ ਹੁਣ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਭਾਰਤ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਜਿਹੜਾ ਵੀ ਖਾਲਿਸਤਾਨ ਦੀ ਗੱਲ ਜਾਂ ਸਿੱਖ ਹੱਕਾਂ ਦੀ ਗੱਲ ਕਰਦਾ ਆ, ਮੰਗ ਕਰਦਾ ਆ, ਉਹਨਾਂ ਦੇ ਉੱਤੇ ਕਿੱਦਾਂ ਅਤਿਆਚਾਰ ਜਿਹੜਾ ਉਹ ਕੀਤਾ ਜਾ ਰਿਹਾ ਆ। ਇੱਕ ਪਿਊ ਰਿਸਰਚ ਸੈਂਟਰ ਦੀ ਸਰਵੇਖਣ ਆਇਆ ਸੀਗਾ, ਉਸ ਦੇ ਵਿੱਚ ਜਿਹੜੇ ਇੰਡੀਆ 'ਚ ਰਹਿ ਰਹੇ ਸਿੱਖਾਂ ਦਾ ਕਹਿੰਦੇ ਉਹਨਾਂ ਨੇ ਸਰਵੇਖਣ ਕੀਤਾ, ਜਿਹੜੇ 95% ਕਹਿੰਦੇ ਸੀਗੇ ਵੀ ਇੰਡੀਅਨ ਹੋਣ ਤੇ ਉਹਨਾਂ ਨੂੰ ਮਾਣ ਆ, 70% ਕਹਿੰਦੇ ਵੀ ਇੰਡੀਆ ਨੂੰ ਉਹ ਰਿਸਪੈਕਟ ਕਰਦੇ ਆ। ਪਰ ਹਰਜੀਤ ਗਰੇਵਾਲ ਜਿਹੜੇ ਪ੍ਰੋਫੈਸਰ ਹੈਗੇ ਨੇ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ, ਐਕਸਪਰਟ ਨੇ ਸਿੱਖ ਹਿਸਟਰੀ 'ਚ, ਉਹ ਕਹਿੰਦੇ ਵੀ ਮੈਂ ਅਜਿਹੇ ਸਰਵੇਖਣਾਂ ਤੇ ਕੋਈ ਭਰੋਸਾ ਨਹੀਂ ਕਰਤਾ ਜਿਹੜਾ ਭਾਰਤ ਸਰਕਾਰ ਨੇ ਦੀ ਪੋਜੀਸ਼ਨ ਇਸ ਤਰੀਕੇ ਦੇ ਨਾਲ ਜਿਹੜੀ ਉਹ ਸ਼ੋਅ ਕਰਦਾ ਆ। ਕਹਿੰਦੇ ਵੀ ਉੱਥੇ ਉਹ ਅਕਸਰ ਅਜਿਹਿਆਂ ਦੇ ਵਿੱਚ ਕਾਲਾ ਮਾੜਾ ਜਿਹਾ ਉਹ ਕਰ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਇੱਕ ਖਾਲਿਸਤਾਨ ਸ਼ਬਦ ਕਹਿਣ ਦੇ ਉੱਤੇ ਵੀ ਤੁਹਾਨੂੰ ਉੱਥੇ ਭਾਰਤ ਵਿੱਚ ਟੈਰਰਿਸਟ, ਅੱਤਵਾਦੀ ਜਿਹੜਾ ਉਹ ਗਰਦਾਨ ਦਿੱਤਾ ਜਾਂਦਾ ਆ। ਤੁਹਾਡੇ ਜਿਹੜੇ ਸਿਵਲ ਰਾਈਟਸ ਆ ਉਹਨਾਂ ਨੂੰ ਜਿਹੜਾ ਉਹ ਝੰਜੋੜ ਦਿੱਤਾ ਜਾਂਦਾ ਆ, ਉਹਨਾਂ ਨੂੰ ਰੱਦ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਜਾਂਦਾ ਆ। ਤੇ ਜਿਹੜਾ ਸਿੱਖ ਡਾਇਸਪੋਰਾ ਦੇ ਵਿੱਚ ਇਸ ਟਾਈਮ ਇਹ ਸਭ ਤੋਂ ਉੱਚੀ ਆਵਾਜ਼ ਖਾਲਿਸਤਾਨ ਨੂੰ ਲੈ ਕੇ ਜਾਂ ਸਿੱਖ ਰਾਜ ਨੂੰ ਲੈ ਕੇ ਆਉਂਦੀ ਆ। ਇਸੇ ਲਈ ਆਪਾਂ ਦੇਖ ਰਹੇ ਹਾਂ ਵੀ ਬਾਹਰ ਬੈਠੇ ਸਿੱਖਾਂ ਨੂੰ ਜਾਂ ਹੁਣ ਤੇ ਜਿਹੜੇ ਫਾਰਮਰ ਪ੍ਰੋਟੈਸਟ ਦੇ ਵਿੱਚ ਵੀ ਗਏ ਸੀਗੇ, ਉਹਨਾਂ ਨੂੰ ਵੀ ਭਾਰਤ ਜਿਹੜਾ ਉਹ ਅੱਤਵਾਦੀ ਕਹਿੰਦਾ ਰਹਿੰਦਾ ਆ। ਜੀ,
ਲਾਸ ਐਂਜਲਸ ਟਾਈਮ ਦੀ ਇਸ ਰਿਪੋਰਟ ਦੇ ਵਿੱਚ ਇਹ ਅੱਗੇ ਕਿਹਾ ਗਿਆ ਆ ਵੀ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਪੋਪੂਲੇਸ਼ਨ ਆ। 5 ਲੱਖ ਤੋਂ ਵੱਧ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਆ। ਈਜ਼ਲੀ ਤੁਸੀਂ ਸਿੱਖਾਂ ਨੂੰ ਰਿਕੋਗਨਾਈਜ਼ ਕਰ ਸਕਦੇ ਆ ਉਹਨਾਂ ਦੀਆਂ ਵੱਖ-ਵੱਖ ਰੰਗਾਂ ਵਾਲੀਆਂ ਦਸਤਾਰਾਂ ਤੋਂ। ਤੇ ਸਟਾਕਟਨ ਦੇ ਵਿੱਚ ਰੈਸਟੋਰੈਂਟ ਓਨਰਸ ਵੀ ਹੈਗੇ ਆ, ਹੋਰ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹ ਸਿੱਖ ਹੋਣ ਕਰਦੇ ਆ। ਪਿਛਲੇ ਦਿਨਾਂ 'ਚ ਇੱਕ ਸਿਟੀ ਕੌਂਸਲ ਮੈਂਬਰ ਦੇ ਲਈ ਵੀ ਕਹਿੰਦੇ ਸਿੱਖ ਫਾਈਟ ਕੀਤਾ ਸੀ, ਪਰ ਉਹ ਇਲੈਕਸ਼ਨ ਦੇ ਵਿੱਚ ਲੂਜ਼ ਕਰ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾਰਦਰਨ ਕੈਲੀਫੋਰਨੀਆ ਦੇ ਜਿਹੜੇ ਗੁਰਦੁਆਰਾ ਸਾਹਿਬ ਆ ਸਟਾਕਟਨ, ਉੱਥੇ ਲੋਕ ਆਉਂਦੇ ਆ, ਸੰਗਤ ਆਉਂਦੀ ਹੈਗੀ ਆ, ਤੇ ਉੱਥੇ ਗੱਲਬਾਤ ਵੀ ਹੁੰਦੀ ਹੈਗੀ ਆ ਇਸ ਮੂਵਮੈਂਟ ਦੇ ਬਾਰੇ। ਤੇ ਇਸ ਕੰਪਲੈਕਸ ਦੇ ਵਿੱਚ ਸਕੂਲ ਵੀ ਹੈਗਾ ਆ, ਪ੍ਰੇਅਰ ਹਾਲ ਆ, 2 ਕੈਫੇਟੇਰੀਆਜ਼ ਆ, ਸਿੱਖ ਅਮਰੀਕਨ ਹਿਸਟਰੀ ਦੇ ਲਈ ਇੱਕ ਮਿਊਜ਼ੀਅਮ ਵੀ ਬਣੀ ਹੋਈ ਹੈਗੀ ਆ ਵੀ ਕਿਸ ਤਰ੍ਹਾਂ ਇੰਗਲੈਂਡ ਤੋਂ ਜਿਹੜਾ ਆ ਇੱਥੋਂ ਸਿੱਖਾਂ ਨੇ ਜਾ ਕੇ ਜੋ ਇੱਥੇ ਰਹਿੰਦੇ ਸੀ ਉਹਨਾਂ ਨੇ ਭਾਰਤ ਨੂੰ ਜਿਹੜਾ ਆ ਆਜ਼ਾਦ ਕਰਾਇਆ। ਤੇ ਇਸ ਦੀ ਹੀ ਪ੍ਰਾਪਰਟੀ ਦੇ ਉੱਤੇ ਖਾਲਿਸਤਾਨ ਦਾ ਜਿਹੜਾ ਝੰਡਾ ਆ ਉਹ ਇਸ ਟਾਈਮ ਲਹਿਰਾ ਰਿਹਾ ਹੈਗਾ। ਬਹੁਤ ਸਾਰੇ ਕਹਿੰਦੇ ਵੀ ਪੀਲੇ ਰੰਗ ਦੇ ਜਿਹੜੇ ਯੈਲੋ ਬੈਨਰਸ ਆ ਉਹ ਲੱਗੇ ਹੋਏ ਹੈਗੇ ਆ ਗੁਰਦੁਆਰਾ ਸਾਹਿਬ ਤੇ, ਜਿਨ੍ਹਾਂ ਤੇ ਲਿਖਿਆ ਗਿਆ ਆ ਦਿੱਲੀ ਬਣੇਗਾ ਖਾਲਿਸਤਾਨ, ਮੀਨਿੰਗ ਦਾ ਇੰਡੀਅਨ ਕੈਪੀਟਲ ਵਿਲ ਬਿਕਮ ਖਾਲਿਸਤਾਨ। ਸੋ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਇਹ ਸੋਚਦੀ ਆ ਵੀ ਜਿਹੜੇ ਇੱਥੇ ਦੇ ਲੋਕ ਆ ਉਹ ਸੋਚਦੇ ਨਹੀਂ, ਉਹਨਾਂ ਨੂੰ ਅੱਤਵਾਦੀ ਹੀ ਗਰਦਾਨਗੀ ਹੈਗੀ ਆ। 2006 ਦੇ ਵਿੱਚ ਵੀ ਕੁਝ ਫੈਡਰਲ ਜੂਰੀ ਨੇ ਕਿਸੇ ਨੂੰ ਕਨਵਿਕਟ ਕੀਤਾ ਸੀ। ਉਹ ਤੋਂ ਬਾਅਦ ਰੀਨੋ 'ਚ ਵੀ ਇੱਕ ਬੰਦਾ ਜਿਹੜਾ ਆ ਕਨਵਿਕਟ ਹੋਇਆ। 1985 ਦੀ ਜਿਹੜੀ 에ਅਰ ਇੰਡੀਆ ਬੰਬਿੰਗ ਉਹਨੂੰ ਲੈ ਕੇ ਵੀ ਇਹਨਾਂ ਨੇ ਲਿਖਿਆ, ਹਾਲਾਂਕਿ ਉਹ ਤੇ ਕੋਈ ਪ੍ਰੂਫ ਨਹੀਂ ਹੋਇਆ। ਹੁਣ ਬਹੁਤ ਸਾਰੇ ਜਿਹੜੇ ਸਿੱਖ ਆ ਈਵਨ ਪਹਿਲਾਂ ਤੋਂ ਸੋਚ ਰਹੇ ਆ ਵੀ ਇਹਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਸੀ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਆਰਟੀਕਲ ਆ ਅੱਜ ਜਿਹੜਾ ਮਾਰਚ 8 ਨੂੰ ਸ਼ੁੱਕਰਵਾਰ ਨੂੰ ਲਾਸ ਐਂਜਲਸ ਟਾਈਮ ਦੇ ਵਿੱਚ ਲਿਖਿਆ ਗਿਆ ਆ, ਤੇ ਬਹੁਤ ਹੀ ਸੋਹਣੀਆਂ ਜਿਹੜੀਆਂ ਤਸਵੀਰਾਂ ਆ ਘੱਟੋ ਘੱਟ 7-8 ਉਹਦੇ ਵਿੱਚ ਲਾਈਆਂ ਗਈਆਂ ਆ। ਜ਼ਰੂਰ ਸਾਰਿਆਂ ਨੂੰ ਜਿਹੜੇ ਖਾਸ ਕਰਕੇ ਲਾਸ ਐਂਜਲਸ ਏਰੀਏ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਤਾਂ ਇਹ ਜਿਹੜਾ ਅਖਬਾਰ ਆ ਖਰੀਦ ਕੇ ਆਪਣੇ ਘਰ ਰੱਖਣਾ ਚਾਹੀਦਾ ਆ। ਤੇ ਬਾਕੀ ਜਿਹੜੇ ਆ ਆਨਲਾਈਨ ਇਹਨੂੰ ਡਾਊਨਲੋਡ ਕਰਕੇ ਰੱਖਣਾ ਚਾਹੀਦਾ। ਇੱਕ ਤਰ੍ਹਾਂ ਦੇ ਨਾਲ ਹਿਸਟੋਰੀਕਲ ਡਾਕੂਮੈਂਟ ਆ। ਜਦੋਂ ਆਪਾਂ ਸਟਾਕਟਨ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਦੇਖਦੇ ਆ ਵੀ 1905 10 15 ਚ ਜਦੋਂ ਸਿੱਖ ਕੀ ਕਰਦੇ ਸੀ, ਅੱਜ ਤੋਂ ਜਿਹੜੇ 100 ਸਾਲ ਨੂੰ ਜੀ ਆਪਣੇ ਜਿਹੜੇ ਬੱਚੇ ਹੋਣਗੇ ਉਹ ਦੇਖਣਗੇ ਵੀ ਸਾਡੇ ਬਜ਼ੁਰਗ ਜਿਹੜੇ ਆ ਉਹ ਕਿਸ ਮੁਲਕ ਦੀ ਆਜ਼ਾਦੀ ਦੇ ਲਈ ਇੱਥੇ ਜਿਹੜੀ ਆ ਉਹ ਗੱਲਬਾਤ ਘਾਲਣਾ ਘਾਲ ਰਹੇ ਸੀਗੇ ਕਰਦੇ ਹੈਗੇ ਆ। ਜੀ। ਸੋ ਇਸ ਸਾਰੀ ਰਿਪੋਰਟ ਦੇ ਵਿੱਚ ਇਹ ਕਹਿਣ ਦੀ ਗੱਲ ਕੀਤੀ ਗਈ ਆ, ਜੋ ਮੇਨ ਨਟਸ਼ੈਲ ਲਾਸ ਐਂਜਲਸ ਟਾਈਮ ਰਿਪੋਰਟ ਦਾ ਹੈਗਾ ਵੀ ਜੋ ਲੋਕ ਆਪਣੇ ਵੱਖਰੇ ਵਿਚਾਰ ਰੱਖਦੇ ਆ, ਕਹਿੰਦੇ ਵੀ ਸਾਡਾ ਮੁਲਕ ਹੋਣਾ ਚਾਹੀਦਾ, ਤੇ ਸ਼ਰੇਆਮ ਇਹਦੇ 'ਚ ਇਹ ਕਿਹਾ ਗਿਆ ਵੀ ਕੋਈ ਵੀ ਅਸੀਂ ਬੁਲਟ ਦੀ ਯੂਜ਼ ਦੀ ਗੱਲ ਨਹੀਂ ਕਰਦੇ, ਵੈਲਟ ਦੀ ਗੱਲ ਕਰਦੇ ਹੈਗੇ ਆ। ਤੇ ਇੰਡੀਆ ਦੀ ਸਰਕਾਰ ਜੋ ਇੱਕ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਆਪਣੇ ਮੁਲਕ ਦੀ ਜੋ ਗੱਲ ਕਰਦੇ ਹੈਗੇ ਲੋਕ, ਉਹਨਾਂ ਨੂੰ ਅੱਤਵਾਦੀ ਗਰਦਾਨਗੀ ਹੈਗੀ ਆ। ਜੀ ਜੀ ਬਿਲਕੁਲ। ਤੇ ਇੱਕ ਬ੍ਰੇਕ ਲੈਂਦੇ ਹਾਂ ਛੋਟੀ ਜਿਹੀ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਰਹਿ ਗਈਆਂ ਹੋਰ ਖਬਰਾਂ ਦੇ ਉੱਤੇ ਝਾਤ ਮਾਰਾਂਗੇ।
ब्रेक तो बाद एक बार फिर आप सबका स्वागत है प्रोग्राम अपडेट अमेरिका ਦੇ ਅਖੀਰਲੇ ਹਿੱਸੇ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਆਪਾਂ ਇੱਕ ਦੋ ਇਕਨੋਮੀ ਨਾਲ ਸਾਂਝੀ ਕਰਕੇ ਫਿਰ ਦੋ ਅਨਾਉਂਸਮੈਂਟਾਂ ਕਰਨੀਆਂ। ਅੱਜ ਜੋ ਨਵੀਂ ਰਿਪੋਰਟਸ ਆਈ ਹੈਗੀ ਆ ਜੌਬਸ ਦੇ ਬਾਬਤ 2,75,000 ਜੌਬਸ ਨੌਕਰੀਆਂ ਜੋ ਫਰਵਰੀ ਮਹੀਨੇ ਦੇ ਵਿੱਚ ਐਡ ਹੋਈਆਂ ਹੈਗੀਆਂ। ਜਨਵਰੀ ਦੇ ਵਿੱਚ 2,29,000 ਸੀਗੀਆਂ। ਸੋ ਇਕੋਨੋਮਿਸਟ ਜੋ ਆ ਉਹ 1,98,000 ਦੇ ਕਰੀਬ ਐਕਸਪੈਕਟ ਕਰਦੇ ਸੀ। ਸੋ ਉਸ ਤੋਂ ਲਗਭਗ 77,000 ਜੌਬਸ ਹੋਰ ਜ਼ਿਆਦਾ ਕ੍ਰੀਏਟ ਹੋਈਆਂ ਹੈਗੀਆਂ। ਤੇ ਅਨਪਲਾਇਮੈਂਟ ਰੇਟ ਵੀ ਜਿਹੜਾ ਥੋੜਾ ਜਿਹਾ ਵਧਿਆ ਹੈਗਾ 3.9% ਦੇ ਉੱਤੇ ਅਨਪਲਾਇਮੈਂਟ ਰੇਟ ਗਿਆ ਹੈਗਾ। ਤੇ ਯੂਐਸ ਦਾ ਡਾਲਰ ਜਿਹੜਾ ਆ ਉਹ ਵੀ ਆ ਲੋ ਗਿਆ ਹੈਗਾ। ਹੈਡਲਾਈਨ ਨੰਬਰਸ ਜਿਹੜੇ ਆ ਜੌਬਸ ਨੂੰ ਲੈ ਕੇ ਜੋ ਆ ਉਹਦੇ ਤੇ ਕਾਫੀ ਅਸਰ ਪਿਆ ਹੈ ਜੀ। ਸੋ ਸਟਾਕ ਮਾਰਕੀਟ ਦੇ ਵਿੱਚ ਖਾਸਾ ਪਹਿਲਾਂ ਉਛਾਲ ਆਇਆ ਸੀ, ਹੁਣ ਥੋੜੀ ਜਿਹੀ ਸਟੇਬਲ ਹੋ ਕੇ ਤੇ ਬਾਅਦ ਚ ਹੁਣ ਥੱਲੇ ਨੂੰ ਜਿਹੜੀ ਉਹ ਜਾ ਰਹੀ ਆ। ਸੋ ਓਵਰਆਲ ਮਾੜਾ ਰਾਈਟ ਨਾਓ ਰੈੱਡ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਜਿਹੜੀ ਉਹ ਦੇਖੀ ਜਾ ਰਹੀ ਆ। ਅਗਲੀ ਖਬਰ ਆਪਣੇ ਗਵਾਂਢੀ ਸੂਬੇ ਓਰੇਗਨ ਤੋਂ ਆ ਰਹੀ ਆ। ਓਰੇਗਨ ਪਹਿਲਾ ਵਾਹਦ ਸੂਬਾ ਬਣਿਆ ਸੀਗਾ ਜਿਨ੍ਹਾਂ ਨੇ ਇੱਕ ਸਟੇਟ ਦੇ ਵਿੱਚ ਪ੍ਰੋਪੋਜੀਸ਼ਨ ਮੈਜਰ ਪਾਸ ਕਰਕੇ ਕੁਝ ਜਿਹੜੀਆਂ ਡਰੱਗਸ ਆ ਫੈਂਟਨਿਲ, ਹੈਰੋਇਨ ਵਰਗੀਆਂ ਉਹਨਾਂ ਦੇ ਲਈ ਸਜ਼ਾ ਨੂੰ ਘਟਾ ਦਿੱਤਾ ਸੀਗਾ। ਉਦੋਂ ਲੋਕਾਂ ਨੇ ਇਹ ਕੀਤਾ। ਹੁਣ 3 ਸਾਲਾਂ ਬਾਅਦ ਇਹ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਵੀ ਨਹੀਂ ਜਿਹੜੀਆਂ ਖੁੱਲ ਰਹੀਆਂ ਸੀਗੀਆਂ। ਸੋ ਇਵੈਂਚੁਅਲੀ ਓਰੇਗਨ ਦੇ ਜਿਹੜੀ ਗਵਰਨਰ ਟੀਨਾ ਕੋਟੇਕ ਆ ਉਹ ਉੱਥੇ ਦੇ ਇੱਕ ਹਾਊਸ ਬਿੱਲ 4002 ਦੇ ਨਾਲ ਜਿਹੜਾ ਮੈਜਰ 110 ਸੀਗਾ ਉਸ ਦਾ ਕੁਝ ਹਿੱਸਾ ਰਿਵਰਸ ਕਰਨ ਜਾ ਰਹੇ ਆ। ਫੈਂਟਨਿਲ ਤੇ ਹੈਰੋਇਨ ਜੇ ਤੁਹਾਡੇ ਕੋਲ ਹੁਣ ਪੋਜੈਸ ਹੁੰਦਾ, ਜੇ ਤੁਹਾਡੇ ਕੋਲ ਫੜਿਆ ਜਾਂਦਾ ਆ ਤੇ ਹੁਣ ਉਸ ਨੂੰ ਸੂਬੇ ਦੇ ਵਿੱਚ ਮਿਸਡਿਮੀਨਰ ਦੇ ਤੌਰ ਦੇ ਉੱਤੇ ਦੇਖਿਆ ਜਾਊਗਾ। ਇਹ ਰੀਕ੍ਰਿਮੀਨਲਾਈਜ਼ ਕਰਨ ਦੇ ਵੱਲ ਨੂੰ ਹੁਣ ਕਦਮ ਜਿਹੜੇ ਆ ਵਧਾਏ ਜਾ ਰਹੇ ਆ। ਇਹ ਇੱਕ ਜਿਹੜੀ ਸੋਚ ਸੀਗੀ ਵੀ ਜੇ ਤੁਸੀਂ ਡਰੱਗਸ ਨੂੰ ਕ੍ਰਿਮੀਨਲਾਈਜ਼ ਨਹੀਂ ਕਰਦੇ, ਡੀਕ੍ਰਿਮੀਨਲਾਈਜ਼ ਕਰਦੇ ਆ ਤਾਂ ਉਹਦੇ ਨਾਲ ਇਦਾਂ ਦੀ ਜਿਹੜੀ ਸਮੱਸਿਆ ਉਹ ਘਟੂਗੀ।
ਪਰ ਆਪਾਂ ਵੇਖਿਆ ਵੀ ਪੋਰਟਲੈਂਡ ਦਾ ਹਾਲ ਬਾਅਦ ਦੇ ਵਿੱਚ ਇਵੈਂਚੁਅਲੀ ਕੀ ਬਣਿਆ। ਸੋ ਹੁਣ ਉਹਨਾਂ ਨੂੰ ਅੱਕਿਆਂ ਨੂੰ ਜਿਹੜੇ ਆ ਇਹ ਹੁਣ ਅੱਕ ਚੱਬਣਾ ਪੈ ਰਿਹਾ ਆ ਤੇ ਦੁਬਾਰਾ ਇਸ ਚੀਜ਼ ਨੂੰ ਕ੍ਰਿਮੀਨਲ ਐਕਟੀਵਿਟੀ ਨੂੰ ਹੁਣ ਮੁੜ ਦੁਬਾਰਾ ਕ੍ਰਿਮੀਨਲਾਈਜ਼ ਕਰਨ ਵੱਲ ਨੂੰ ਇਹ ਹੁਣ ਗਵਰਨਰ ਕਦਮ ਚੱਕ ਰਹੇ ਆ। ਕੈਲੀਫੋਰਨੀਆ ਦੇ ਵਿੱਚ ਜੋ ਲੋਕਾਂ ਨੇ ਪ੍ਰੋਪੋਜੀਸ਼ਨ 47 ਪਾਸ ਕਰਕੇ ਗਲਤੀ ਕੀਤੀ ਸੀ, ਉਹ ਸੇਮ ਹੀ ਜਿਹੜੀ ਪੋਰਟਲੈਂਡ 'ਚ ਉਹਦਾ ਅਸਰ ਹੋਇਆ ਹੈ। ਤੇ ਜਾਂਦੇ ਜਾਂਦੇ ਇਹ ਵੀ ਦੱਸਦੇ ਜਾਈਏ, ਐਤਵਾਰ ਨੂੰ ਜਿਹੜਾ ਟਾਈਮ ਚੇਂਜ ਹੋਣਾ ਆ, 1 ਘੰਟਾ ਤੁਸੀਂ ਐਕਸਟਰਾ ਜਿਹੜਾ ਆ ਸੌ ਸਕਦੇ ਆ। ਨਹੀਂ ਘੱਟ ਸੌਣਾ, ਘੱਟ ਹੋਣਾ ਜੀ ਐਡਵਾਂਸ ਹੋਣਾ। ਇਹ ਸ਼ਨੀਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਹੋਣਾ। ਰਾਤ ਨੂੰ ਜਦੋਂ ਸ਼ਨੀਚਰਵਾਰ ਤੇ ਐਤਵਾਰ ਦੇ ਦਰਮਿਆਨ 2 ਵਜਣੇ ਆ ਤੇ ਘੜੀ ਦੇ ਉੱਤੇ ਤੁਹਾਨੂੰ 3 ਵਜੇ ਜਿਹੜੇ ਉਹ ਨਜ਼ਰ ਆਉਣਗੇ। ਸੋ 1 ਘੰਟਾ ਗੈਪ ਹੋ ਜਾਣਾ ਆ ਵਿੱਚੋਂ। ਸੋ ਨਵੰਬਰ ਮਹੀਨੇ 'ਚ ਆਪਾਂ ਨੂੰ ਐਕਸਟਰਾ ਮਿਲ ਜਾਂਦਾ ਸੀ 1 ਘੰਟਾ ਸੌਣ ਨੂੰ। ਸੋ ਇਹ ਹੁਣ ਡੇ ਲਾਈਟ ਸੇਵਿੰਗ ਵਾਲਾ ਜਿਹੜਾ ਮਸਲਾ ਆ ਇਹ ਮਾਰਚ ਦੇ ਵਿੱਚ ਤੇ ਨਵੰਬਰ ਦੇ ਵਿੱਚ ਜਿਹੜਾ ਚੇਂਜ ਹੁੰਦਾ ਹੈ, ਸੋ ਦੁਬਾਰਾ ਚੇਂਜ ਹੋਣ ਜਾ ਰਿਹਾ ਆ। ਸੋ 9 ਤਰੀਕ ਤੇ 10 ਤਰੀਕ ਦੀ ਦਰਮਿਆਨੀ ਰਾਤ ਨੂੰ, ਯਾਨੀ ਕਿ ਉਦਾਂ 10 ਦੇ ਬਿਲਕੁਲ ਤੜਕੇ 2 ਵਜੇ 3 ਵੱਜ ਜਾਣੇ ਆ। ਸੋ ਉਹ ਜਿਹੜਾ ਮੇਕ ਸ਼ੋਰ ਕਰਿਓ। ਇਹਦੇ ਨਾਲ ਇਹ ਆ ਵੀ ਦਿਨ ਹੁਣ ਥੋੜੇ ਜਿਹੇ ਲੰਬੇ ਹੋ ਜਾਣਗੇ, ਸ਼ਾਮ ਨੂੰ ਹਨੇਰਾ ਜਿਹੜਾ ਉਹ ਥੋੜੀ ਲੇਟ ਹੋਇਆ ਕਰੂਗਾ। ਕੈਲੀਫੋਰਨੀਆ ਦੇ ਵੋਟਰਸ ਨੇ ਇਹ ਜਿਹੜਾ ਕਾਨੂੰਨ ਬੜੇ ਚਿਰ ਦਾ ਪ੍ਰੋਪੋਜੀਸ਼ਨ ਪਾਸ ਕਰਕੇ ਘੱਲੀ ਹੋਈ ਆ, ਪਰ ਉੱਥੇ ਫੈਡਰਲ ਵਾਲੇ ਪਾਸੇ ਪਤਾ ਨਹੀਂ ਹੱਥ ਤੇ ਹੱਥ ਧਰੀ ਬੈਠੇ ਆ, ਕੋਈ ਕਦਮ ਜਿਹੜਾ ਉਹ ਚੱਕਦੇ ਨਹੀਂ। ਬਹੁਤ ਸਾਰੇ ਲੋਕ, ਬਹੁਤ ਸਾਰੇ ਲਾਅ ਮੇਕਰਸ ਵੀ ਇਸ ਹੱਕ ਦੇ ਵਿੱਚ ਆ ਵੀ ਇਹ ਜਿਹੜਾ ਹੁਣ ਮਾਰਚ ਦੇ ਵਿੱਚ ਟਾਈਮ ਚੇਂਜ ਹੋਣਾ, ਜਿਹਦੇ ਵਿੱਚ ਸ਼ਾਮ ਨੂੰ ਦਿਨ ਲੰਮੇ ਸਮੇਂ ਦੇ ਲਈ ਰਹਿੰਦਾ ਆ, 1 ਘੰਟਾ ਐਕਸਟਰਾ ਜਿਹੜਾ ਉਹ ਰਹਿੰਦਾ ਆ, ਵੀ ਇਹ ਟਾਈਮ ਸਾਰਾ ਸਾਲ ਜਿਹੜਾ ਉਹ ਰਹਿਣਾ ਚਾਹੀਦਾ ਆ। ਪਰ ਫਿਰ ਵੀ ਇਸ ਦੇ ਉੱਤੇ ਫੈਡਰਲ ਅਪਰੂਵਲ ਆ ਉਹ ਨਹੀਂ ਮਿਲ ਰਹੀ। ਸਨਸ਼ਾਈਨ ਐਕਟ ਤੇ ਇਦਾਂ ਦੇ ਬੜੇ ਨਾਮ ਜਿਹੜੇ ਉਹ ਚੱਲੇ, ਪਰ ਕਿਤੇ ਨਾ ਕਿਤੇ ਇਹ ਪੂਰਿਆਂ ਨਹੀਂ ਜਿਹੜੇ ਹੋ ਰਹੇ। ਪਰ ਇਹ ਨੋਟ ਕਰਕੇ ਰੱਖ ਲਓ, 9 ਤਰੀਕ ਤੇ 10 ਤਰੀਕ ਸ਼ਨੀਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਜਿਹੜਾ ਟਾਈਮ ਆ ਉਹ 1 ਘੰਟਾ ਘੜੀ ਨੇ ਜੰਪ ਮਾਰ ਜਾਣਾ ਆ। ਸੋ ਤੁਹਾਨੂੰ ਘੰਟਾ ਘੱਟ ਸੌਣ ਨੂੰ ਮਿਲੇਗਾ ਜੀ। ਤੇ ਜਾਂਦੇ ਜਾਂਦੇ ਜਿਹੜੀ ਅਨਾਉਂਸਮੈਂਟ ਆ, 2 ਪ੍ਰੋਟੈਸਟ ਅਮਰੀਕਾ ਦੇ ਵਿੱਚ ਜੋ ਆਪਣੇ ਕਿਸਾਨ ਭੈਣ ਭਰਾ ਬੈਠੇ ਹੈਗੇ ਆ ਪੰਜਾਬ ਦੇ ਵਿੱਚ, ਉਹਨਾਂ ਦੇ ਹੱਕ ਦੇ ਲਈ ਹੋ ਰਹੇ ਆ। ਮੈਂ ਈਸਟ ਕੋਸਟ ਦਾ ਦੱਸ ਦਿੰਦਾ ਤੇ ਤੁਸੀਂ ਜਿਹੜਾ ਵੈਸਟ ਕੋਸਟ ਕੈਲੀਫੋਰਨੀਆ 'ਚ ਹੋ ਰਿਹਾ ਉਹਦਾ ਦੱਸ ਦਿਓ। ਈਸਟ ਕੋਸਟ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਜਿਹੜੇ ਸੁਣ ਰਹੇ ਹੈਗੇ, ਖਾਸ ਕਰਕੇ ਨਿਊਯਾਰਕ ਵਾਲੀ ਸਾਈਡ ਤੇ ਜੋ ਕੱਲ ਨੂੰ ਉਹ ਪ੍ਰੋਟੈਸਟ ਹੋਊਗਾ ਸ਼ਨੀਚਰਵਾਰ 9 ਮਾਰਚ ਨੂੰ। ਸੋ ਇੰਡੀਆ ਦਾ ਜਿਹੜਾ ਹਾਈ ਕਮਿਸ਼ਨ ਆਫਿਸ ਹੈਗਾ ਆ ਨਿਊਯਾਰਕ 'ਚ, ਉੱਥੋਂ ਇਹ ਸ਼ੁਰੂਆਤ ਹੋਊਗੀ ਤੇ ਜਿਹੜਾ UN ਦਾ ਆਫਿਸ ਆ ਉੱਥੇ ਜਾ ਕੇ ਇਹ ਖਤਮ ਹੋਣਾ ਆ। ਸੋ ਜਿਹੜੀ ਇਹ ਰੈਲੀ ਆ ਉਹ 12 ਵਜੇ ਸ਼ੁਰੂ ਹੋਊਗੀ ਤੇ 2 ਵਜੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਆਫਿਸ ਆ ਉੱਥੇ ਇਹ ਪਹੁੰਚੂਗੀ। ਜਿਹੜਾ ਇੰਡੀਆ ਦਾ ਹਾਈ ਕਮਿਸ਼ਨ ਆਫਿਸ ਹੈਗਾ ਆ ਉਹ 235 ਈਸਟ 43rd ਸਟਰੀਟ ਨਿਊਯਾਰਕ ਆ। ਇੱਥੇ 11:30 ਵਜੇ ਦੇ ਕਰੀਬ ਕਹਿੰਦੇ ਸਟਾਰਟ ਹੋਣਾ ਆ। 12 ਵਜੇ ਫਿਰ UN ਦਾ ਜਿਹੜਾ ਆਫਿਸ ਹੈਗਾ ਆ ਉਹ 1st ਐਵਨਿਊ 47 ਸਟਰੀਟ ਨਿਊਯਾਰਕ 'ਚ, ਉੱਥੇ ਪਹੁੰਚ ਜਾਊਗਾ ਅੱਧੇ ਘੰਟੇ ਦੇ ਵਿੱਚ। ਤੇ ਉੱਥੇ ਫਿਰ 2 ਘੰਟੇ ਜਿਹੜਾ ਆ ਜੋ ਵੀ ਵਿਚਾਰ ਵਟਾਂਦਰਾ ਹੋਊਗਾ, ਜੋ ਵੀ ਗੱਲਬਾਤ ਹੋਊਗੀ ਉਹ ਉੱਥੇ ਹੋਊਗੀ। ਤੇ ਸੋ ਜਿੰਨੇ ਵੀ ਈਸਟ ਕੋਸਟ ਵਾਲੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਜ਼ਰੂਰ ਜੇ ਤੁਸੀਂ ਹਿੱਸਾ ਲੈ ਸਕਦੇ ਆ ਆਪਣੇ ਭੈਣਾਂ ਭਰਾਵਾਂ ਦੇ ਹੱਕ ਦੇ ਲਈ, ਹਾਂ ਦਾ ਨਾਰਾ ਮਾਰਨ ਦੇ ਲਈ ਉੱਥੇ ਜ਼ਰੂਰ ਪਹੁੰਚੋ ਜੀ। ਤੇ ਜਿਹੜਾ ਆਪਣਾ ਇੱਥੇ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ ਆ ਕਾਰ ਰੈਲੀ, ਉਹਦੇ ਬਾਰੇ ਜੇ ਦੱਸਦੇ ਜਾਈਏ, ਇਹ ਕੱਲ ਨੂੰ ਆ ਸਵੇਰੇ 11 ਵਜੇ 9 ਮਾਰਚ 11 ਵਜੇ ਤੋਂ ਲੈ ਕੇ 2 ਵਜੇ ਤੱਕ ਕਿਸਾਨ ਫਾਰਮਰ ਜਿਹੜੀ ਇਹ ਰੈਲੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਦੇ ਨਾਲ ਜਿਹੜੇ ਬੰਦੀ ਸਿੰਘਾਂ ਦੇ ਲਈ, ਅੰਮ੍ਰਿਤਪਾਲ ਸਿੰਘ ਹੋਣਾ ਦੇ ਲਈ, ਇਹ ਸਾਰਿਆਂ ਦੇ ਲਈ ਮਿਲ ਜੁਲ ਕੇ ਜਿਹੜੀ ਨੌਜਵਾਨ ਜਥੇਬੰਦੀਆਂ ਸਾਰੀਆਂ ਮਿਲ ਕੇ ਇਹ ਰੈਲੀ ਕਰ ਰਹੀਆਂ। ਸੋ ਸਾਰਿਆਂ ਨੂੰ ਉਹ ਸੱਦਾ ਦਿੰਦੇ ਆ 9 ਮਾਰਚ ਨੂੰ ਸਵੇਰੇ 11 ਵਜੇ ਇਹ ਸ਼ੁਰੂ ਹੋਣੀ ਆ ਹਾਰਬਰ ਸ਼ੋਰਲਾਈਨ ਪਾਰਕ ਓਕਲੈਂਡ ਤੋਂ ਸਵੇਰੇ 11 ਵਜੇ। ਤੇ ਫਿਰ ਇਹ ਪਹੁੰਚਣੀ ਆ ਜਿਹੜਾ ਕੌਂਸੂਲੇਟ ਜਨਰਲ ਆਫ ਇੰਡੀਆ ਸੈਨ ਫਰਾਂਸਿਸਕੋ, ਉੱਥੇ ਇਹ ਪਹੁੰਚਣੀ ਆ। ਤੇ ਫਿਰ ਉਸ ਤੋਂ ਬਾਅਦ 'ਚ 2 ਘੰਟੇ ਉੱਥੇ ਪ੍ਰੋਟੈਸਟ ਹੋਣਾ ਆ। ਲੋਕਾਂ ਨੇ ਆਪਣੇ ਵਿਚਾਰ ਜਿਹੜੇ ਆ ਉਹ ਜਿਹੜੇ ਉਹ ਸਾਂਝੇ ਕਰਨੇ ਆ। ਸੋ 9 ਮਾਰਚ ਨੂੰ ਇਹ 11 ਵਜੇ ਹਾਰਬਰ ਸ਼ੋਰਲਾਈਨ ਪਾਰਕ, ਜਿਸ ਦਾ ਐਡਰੈਸ ਆ 2777 ਮਿਡਲ ਹਾਰਬਰ ਰੋਡ ਓਕਲੈਂਡ, ਇੱਥੇ ਜਿਹੜੀ ਸ਼ੁਰੂਆਤ ਹੋਣੀ ਆ। ਇੱਥੋਂ ਜਿਹੜਾ ਆ ਰੈਲੀ ਦੀ ਸ਼ੁਰੂਆਤ ਹੋ ਕੇ ਭਾਰਤੀ ਜਿਹੜਾ ਕੌਂਸੂਲੇਟ ਆ ਉੱਥੇ ਤੱਕ ਜਿਹੜੀ ਉਹ ਚੱਲੇਗੀ। ਅਰਗੋਵਾਲਾ ਬੁਲੇਵਾਰਡ ਦੇ ਉੱਤੇ ਸ਼ਾਇਦ ਉਹ ਪੈਂਦਾ ਆ ਉਹਨਾਂ ਦਾ ਇੰਡੀਅਨ ਕੌਂਸੂਲੇਟ। ਸੋ 11 ਤੋਂ 2 ਵਜੇ ਦਾ ਜਿਹੜਾ ਪ੍ਰੋਗਰਾਮ ਆ ਉਹ ਉਲੀਕਿਆ ਗਿਆ ਆ। ਸੋ ਸਾਰੇ ਜਾਣੇ ਕਹਿੰਦੇ ਵੀ ਹੁਮ ਹੁਮਾ ਕੇ ਉੱਥੇ
ਪਹੁੰਚੋ ਜੀ। ਜੀ। ਇੱਕ ਚੰਗੀ ਖਬਰ ਜ਼ਰੂਰ ਆ ਰਹੀ ਆ ਵੀ ਇੰਡੀਆ ਦੇ ਵਿੱਚ ਜਿੰਨੇ ਵੀ ਇੰਟੈਲੈਕਚੁਅਲ ਹੈਗੇ ਆ, ਬੁੱਧੀਜੀਵੀ ਆ, ਉਨੀ ਦੁਨੀਆ ਭਰ ਦੇ ਜਿੰਨੇ ਵੀ ਕਿਸਾਨੀ ਧਿਰਾਂ ਹੈਗੀਆਂ, ਉਹਨਾਂ ਨੂੰ ਕਹੋ ਵੀ ਇਕੱਠੇ ਹੋ ਜਾਓ। ਏਕੇ ਦੀ ਉਹਨਾਂ ਨੇ ਅਪੀਲ ਕੀਤੀ ਆ, ਨਹੀਂ ਤਾਂ ਫਿਰ ਤੁਸੀਂ ਸਾਰਾ ਕੁਝ ਖਿੱਲਰ ਜਾਊਗਾ। ਸੋ ਆਪਾਂ ਵੀ ਜਿਹੜੇ ਬਾਹਰ ਵਸਦੇ ਜਿੰਨੇ ਭੈਣ ਭਰਾ ਆ, ਤੁਹਾਡੇ ਕਿਸੇ ਵੀ ਜਥੇਬੰਦੀ ਨਾਲ ਜਿਹਦਾ ਵੀ ਸੰਬੰਧ ਹੈਗਾ, ਸਾਰੇ ਰਲ ਮਿਲ ਕੇ, ਕਿਉਂਕਿ ਨੈਚੁਰਲੀ ਆਪਣੇ ਘਰ 'ਚ ਵੀ ਡਿਫਰੈਂਸ ਆਫ ਓਪੀਨੀਅਨ ਤਾਂ ਹੁੰਦਾ ਹੀ ਹੈ, ਐਡੀ ਕੋਈ ਗੱਲ ਨਹੀਂ ਹੈ। ਪਰ ਸਾਰਿਆਂ ਨੂੰ ਇਸ ਇਸ਼ੂ ਦੇ ਉੱਤੇ ਜਿੱਥੇ ਜਿੱਥੇ ਤੱਕ ਵੀ ਕੋਈ ਪਹੁੰਚ ਸਕਦਾ, ਉਹਨਾਂ ਨੂੰ ਕਹੋ ਵੀ ਭਾਈ ਸਾਰੇ ਜਾਣੇ ਰਲ ਕੇ ਇਕੱਠੇ ਹੋ ਕੇ ਲੜੋ। ਜੀ ਹੁਣ ਲੈਂਦੇ ਹਾਂ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ।